ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ। ਕੁਝ ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਬਾਅਦ ਜੇ ਤੁਹਾਡੇ ਕੋਲ ਵੀ ਕੋਈ ਸਵਾਲ ਹੋਇਆ ਤੁਸੀਂ ਕਾਲ ਕਰ ਸਕੋਗੇ 4082725200 ਸਟੂਡੀਓ ਦਾ ਫੋਨ ਨੰਬਰ ਹੈ। ਕਾਲ ਕਰਕੇ ਸਵਾਲ ਪੁੱਛ ਸਕੋਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਉਹਨਾਂ ਦਾ ਫੋਨ ਨੰਬਰ ਹੈ। ਉਸ 'ਤੇ ਕਾਲ ਕਰਕੇ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ, ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਗੁਰਦੀਪ ਸਿੰਘ ਵਿਰਦੀ, ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਹਰਮਿੰਦਰ ਸਮਰਾ, ਸੈਕਰਾਮੈਂਟੋ, ਰਣਵੀਰ ਸਿੰਘ ਰਾਣਾ, ਬੇਕਰਸਫੀਲਡ, ਜਰਨੈਲ ਸਿੰਘ, ਲਿਨਵੁੱਡ, ਅਮਰਜੀਤ ਸਿੰਘ, ਮਨਜੀਤ ਸਿੰਘ, ਫਰੈਜ਼ਨੋ, ਅਵਲ ਟੈਕਨੋਲੋਜੀ ਵਾਲੇ ਜਿਨ੍ਹਾਂ ਤੋਂ ਤੁਸੀਂ ਟਰੱਕਿੰਗ ਦਾ ਪੇਪਰ ਵਰਕ ਸਿੱਖ ਸਕਦੇ ਹੋ। ਉਹਨਾਂ ਦੀਆਂ ਕਲਾਸਾਂ ਲੱਗ ਰਹੀਆਂ ਨੇ, ਉਹਨਾਂ ਦਾ ਸੋਫਟਵੇਅਰ ਵੀ ਸਿੱਖ ਸਕਦੇ ਹੋ। ਹੋਰ ਜਾਣਕਾਰੀ ਦੇ ਲਈ ਉਹਨਾਂ ਦੇ ਨਾਲ ਗੱਲ ਕਰ ਸਕਦੇ ਹੋ 9165734205। ਉਹਨਾਂ ਦੀਆਂ ਕਲਾਸਾਂ ਅੱਜ ਕੱਲ੍ਹ ਚੱਲ ਰਹੀਆਂ ਨੇ, ਉਹਨਾਂ ਤੋਂ ਹੋਰ ਵੀ ਇਨਫੋਰਮੇਸ਼ਨ ਲੈ ਸਕਦੇ ਹੋ। ਅਤੇ ਚੱਲਦੇ ਹਾਂ ਕੁਛ ਕੁ ਖਬਰਾਂ ਵੱਲ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਖਬਰਾਂ ਵੱਲ ਚੱਲਦੇ ਹਾਂ ਜੀ। ਪਹਿਲਾਂ ਪਾਕਿਸਤਾਨ ਤੋਂ ਜਿਹੜੀ ਖਬਰ ਆ ਰਹੀ ਆ, ਹੈਪੀ PhD ਦਾ ਕਤਲ। ਬਿਲਕੁਲ ਜੀ, ਹਰਮੀਤ ਸਿੰਘ ਉਰਫ ਹੈਪੀ PhD ਜਿਹੜਾ ਜੀ, ਇਹ 2 ਦਹਾਕਿਆਂ ਤੋਂ ਜਿਹੜਾ ਜੀ ਉਹ ਪਾਕਿਸਤਾਨ ਦੇ ਵਿੱਚ ਰਹਿ ਰਿਹਾ। ਪਿੱਛੋਂ ਅੰਮ੍ਰਿਤਸਰ ਡਿਸਟ੍ਰਿਕਟ ਦੇ ਛਿਹਾਟੇ ਦਾ ਜਿਹੜਾ ਜੀ ਉਹ ਰਹਿਣ ਵਾਲਾ ਸੀਗਾ। PhD ਕਰਦਾ ਸੀ ਜੀ, ਇਸ ਕਰਕੇ ਉਹਦਾ ਨਾਮ ਇਹ PhD ਵੀ ਨਾਲ ਉਹਦੇ ਜੁੜ ਗਿਆ। ਉਹਦੇ ਕਤਲ ਹੋ ਜਾਣ ਦੀਆਂ ਜਿਹੜੀਆਂ ਜੀ ਉਹ ਖਬਰਾਂ ਆ ਰਹੀਆਂ ਨੇ, ਔਰ ਇਹ ਪਤਾ ਜਿਹੜਾ ਜੀ ਲੱਗ ਰਿਹਾ ਹੈ ਕਿ ਇਹ ਡੇਰਾ ਚਾਲ ਗੁਰਦੁਆਰਾ ਹੈ ਲਾਹੌਰ ਦੇ ਨੇੜੇ, ਉੱਥੇ ਇਹਦਾ ਕਤਲ ਜਿਹੜਾ ਜੀ ਉਹ ਕੀਤਾ ਗਿਆ ਕੁਛ ਵਿਅਕਤੀਆਂ ਦੇ ਵੱਲੋਂ। ਮਾਰਨ ਦੇ ਰੀਜ਼ਨ ਜਿਹੜੇ ਆ ਜੀ, ਬੇਸ਼ੱਕ ਅਜੇ ਬਹੁਤੀ ਡਿਟੇਲ ਜਿਹੜੀ ਉਹ ਆਉਣੀ ਬਾਕੀ ਆ, ਪਰ ਇਹ ਕਿਹਾ ਜਾ ਰਿਹਾ ਹੈ ਕਿ ਪੈਸੇ ਨੂੰ ਲੈ ਕੇ ਕੋਈ ਡਿਸਪਿਊਟ ਜਿਹੜਾ ਜੀ ਉਹ ਦੱਸਿਆ ਜਾ ਰਿਹਾ। ਜੇ ਮੁੱਢਲੀਆਂ ਰਿਪੋਰਟਾਂ ਦੇ ਉੱਤੇ ਯਕੀਨ ਕਰੀਏ ਜੀ, ਬਾਕੀ ਦੇਖੋ ਉਹਦੇ ਵਿੱਚ ਇਹ ਆ ਕਿ ਇਹਦੇ ਵਿੱਚੋਂ ਕਈ ਕੁਛ ਹੋਰ ਨਿਕਲ ਸਕਦਾ ਜੇ ਅੱਗੇ ਫਰਦਰ ਇਹਦੀ ਛਾਣਬੀਨ ਜਿਹੜੀ ਆ ਜੀ ਉਹ ਹੁੰਦੀ ਆ। ਤਾਂ ਜਿਹੜਾ ਹਰਮੀਤ ਸਿੰਘ ਉਰਫ ਹੈਪੀ PhD ਸੀ, ਤੇ ਭਾਰਤ ਦੇ ਵਿੱਚ ਉਹ ਕਈ ਮਾਮਲਿਆਂ ਦੇ ਵਿੱਚ ਲੋੜੀਂਦਾ ਸੀਗਾ ਜੀ, ਔਰ ਇੱਥੇ RSS ਦੇ ਜਿਹੜੇ ਆਗੂ ਸੀ ਉਹਨਾਂ ਦੇ ਉੱਤੇ ਮਾਮਲਿਆਂ ਦੇ ਵਿੱਚ ਵੀ, ਉਹਨਾਂ ਤੇ ਜਿਹੜੇ ਹਮਲੇ ਹੋਏ ਉਹਨਾਂ ਦੇ ਮਾਮਲਿਆਂ ਦੇ ਵਿੱਚ ਵੀ ਹੈਪੀ PhD ਦਾ ਨਾਮ ਜਿਹੜਾ ਜੀ ਉਹ ਬੋਲਦਾ ਸੀਗਾ। ਕਈ ਮਾਮਲਿਆਂ ਦੇ ਵਿੱਚ ਉਹ ਇੱਥੇ ਲੋੜੀਂਦਾ ਸੀਗਾ। ਜਦੋਂ ਹਰਮਿੰਦਰ ਸਿੰਘ ਮਿੰਟੂ ਦੀ ਜਿਹੜੀ ਜੀ ਉਹ ਡੈਥ ਹੁੰਦੀ ਆ, ਤਾਂ ਉਸ ਤੋਂ ਬਾਅਦ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਉਹਨੇ ਆਪਣੇ ਆਪ ਨੂੰ ਜਿਹੜਾ ਜੀ ਉਹ ਡਿਕਲੇਅਰ ਕੀਤਾ ਸੀਗਾ ਮੁਖੀ। ਔਰ ਵੈਸੇ ਉਹ ਇੱਥੇ ਪੰਜਾਬ ਦੇ ਵਿੱਚ ਕਿੰਨੀ ਦੇਰ ਪਹਿਲਾਂ ਆਇਆ ਜੀ, ਇਹਦੀਆਂ ਕੁਛ ਸਪਸ਼ਟ ਰਿਪੋਰਟਾਂ ਤਾਂ ਨਹੀਂ ਮਿਲਦੀਆਂ, ਪਰ ਅਕਸਰ ਜਿਹੜੇ ਅਹਿਮ ਦਿਨ ਹੁੰਦੇ ਆ ਉਹਨਾਂ ਦਿਨਾਂ ਦੇ ਉੱਤੇ ਜਦੋਂ ਕੁਛ ਇਨਪੁਟ ਜਿਹੜੀਆਂ ਦੀ ਉਹ ਦਿੰਦੀਆਂ ਨੇ ਖੁਫੀਆ ਏਜੰਸੀਜ਼, ਉਹਦੇ ਵਿੱਚ ਹੈਪੀ PhD ਦਾ ਨਾਮ ਜਿਹੜਾ ਦੀ ਉਹ ਅਕਸਰ ਬੋਲਦਾ ਸੀਗਾ ਕਿ ਉਹ ਵੇਖਿਆ ਗਿਆ ਜਾਂ ਉਹ ਇੱਥੇ ਆਇਆ ਹੋਇਆ। ਇੱਦਾਂ ਦੀਆਂ ਗੱਲਾਂ ਜਿਹੜੀਆਂ ਦੀ ਉਹ ਚੱਲਦੀਆਂ ਸੀਗੀਆਂ। ਇੱਥੇ ਆਇਆ ਜਾਂ ਨਹੀਂ ਆਇਆ ਜੀ, ਇਹਦੀ ਕੋਈ ਡਿਟੇਲ ਨਹੀਂ ਮਿਲਦੀ। ਇਹਦੇ ਪਿੱਛੇ ਕੀ ਕਾਰਨ, ਉਹਦੇ ਮਰਡਰ ਦੇ ਪਿੱਛੇ ਜਿਹੜਾ ਜੀ ਉਹ ਰਹੇ ਆ, ਇਹ ਆਪਣੇ ਆਪ ਦੇ ਵਿੱਚ ਅਜੇ ਬਹੁਤੇ ਉਹ ਸਵਾਲ ਨੇ ਜੀ ਜਿਨ੍ਹਾਂ ਦੇ ਜਵਾਬ ਮਿਲ ਸਕਣਗੇ ਜਾਂ ਨਹੀਂ, ਇਹ ਨਹੀਂ ਜਿਹੜਾ ਜੀ ਉਹ ਕਿਹਾ ਜਾ ਸਕਦਾ। ਕੋਈ ਨਾ ਕੋਈ ਕਾਰਨ ਇਹਦੇ ਪਿੱਛੇ ਇਹ ਜਿਹੜੇ ਪੈਸੇ ਦੇ ਲੈਣ ਦੇਣ ਤੋਂ ਇਲਾਵਾ ਵੀ ਸੰਭਾਵੀ ਰੂਪ ਦੇ ਵਿੱਚ ਹੋ ਸਕਦੇ ਆ। ਸੋ ਇਹ ਕਨਫਰਮ ਜਿਹੜੀ ਦੀ ਇੰਨੀ ਕੁ ਖਬਰ ਹੈ ਕਿ ਲਾਹੌਰ ਦੇ ਨੇੜੇ ਡੇਰਾ ਚਾਲ ਦੇ ਵਿੱਚ ਨੇੜੇ ਤੋਂ ਗੋਲੀਆਂ ਜਿਹੜੀਆਂ ਦੀ ਉਹ ਮਾਰੀਆਂ ਗਈਆਂ ਨੇ। ਹਰਮੀਤ ਸਿੰਘ ਹੈਪੀ PhD ਦੀ ਉੱਥੇ ਹੀ ਮੌਤ ਜਿਹੜੀ ਹੈ ਜੀ ਉਹ ਹੋ ਗਈ ਦੱਸੀ ਜਾਂਦੀ ਆ, ਔਰ ਅਜੇ ਤੱਕ ਦੀਆਂ ਰਿਪੋਰਟਾਂ ਇਹੀ ਨੇ ਕਿ ਕੋਈ ਪੈਸੇ ਦਾ ਜਿਹੜਾ ਜੀ ਉਹ ਲੈਣ ਦੇਣ ਸੀਗਾ। ਬਾਕੀ ਜੋ ਵੀ ਵਿਸਥਾਰ ਆਉਂਦੇ ਸਮੇਂ ਦੇ ਦੌਰਾਨ ਜਿਹੜਾ ਜੀ ਆਊਗਾ, ਫਿਰ ਉਹਦੀ ਗੱਲ ਉਦੋਂ ਹੀ ਕੀਤੀ ਜਾ ਸਕੂਗੀ ਜੀ। ਤੇ ਅਗਲੀ ਗੱਲ ਕਰਦੇ ਹਾਂ, ਪੱਛਮੀ ਬੰਗਾਲ ਤੋਂ ਬਾਅਦ ਤੇਲੰਗਾਨਾ ਦੇ ਵਿੱਚ ਵੀ ਜੋ ਨਾਗਰਿਕਤਾ ਸੋਧ ਵੇਲੇ ਉਸ ਦੇ ਵਿਰੁੱਧ ਮਤਾ ਪਾਸ ਹੋਣ ਦੀ ਆਸ। ਬਿਲਕੁਲ ਜੀ, ਪੱਛਮੀ ਬੰਗਾਲ ਨੇ ਮਤਾ ਇਹ ਪਾਸ ਕਰ ਦਿੱਤਾ ਜੀ, ਔਰ ਪੱਛਮੀ ਬੰਗਾਲ ਚੌਥਾ ਰਾਜ ਬਣ ਗਿਆ ਮੁਲਕ ਦੇ ਵਿੱਚ ਜਿਹਨੇ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਦੇ ਵਿੱਚ ਇਹ ਮਤਾ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ।
ਸਭ ਤੋਂ ਪਹਿਲਾਂ ਕੇਰਲਾ ਨੇ ਮਤਾ ਪਾਸ ਕੀਤਾ ਸੀ, ਦੂਸਰਾ ਪੰਜਾਬ ਨੇ, ਤੀਸਰਾ ਰਾਜਸਥਾਨ ਨੇ ਤੇ ਚੌਥਾ ਹੁਣ ਪੱਛਮੀ ਬੰਗਾਲ ਨੇ ਇਹ ਮਤਾ ਜਿਹੜਾ ਜੀ ਉਹ ਪਾਇਆ। ਔਰ ਇਸ ਮਤੇ ਦੇ ਉੱਤੇ ਬੋਲਦੇ ਆ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਜਿਹੜੇ ਨੇ ਮਮਤਾ ਬੈਨਰਜੀ, ਉਹਨਾਂ ਨੇ ਇਹ ਗੱਲ ਜਿਹੜੀ ਇਹਦੀ ਕਹੀ ਆ ਕਿ ਇਹਨੂੰ ਤੁਰੰਤ ਵਾਪਸ ਲਿਆ ਜਾਵੇ। ਇਹਦੇ ਨਾਲ NPR ਤੇ NRC ਦੀ ਕਾਰਵਾਈ ਜਿਹੜੀ ਇਹਦੀ ਉਹ ਤੁਰੰਤ ਰੋਕੀ ਜਾਵੇ। ਹੁਣ ਇਹ ਵੀ ਪਤਾ ਲੱਗ ਰਿਹਾ ਕਿ ਤੇਲੰਗਾਨਾ ਜਿਹੜਾ ਜੀ ਉਹ ਅਗਲਾ ਸੂਬਾ ਹੋਊਗਾ ਜਿਹੜਾ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਦੇ ਵਿੱਚ ਮਤਾ ਪਾਊਗਾ। ਤੇਲੰਗਾਨਾ ਦੇ ਮੁੱਖ ਮੰਤਰੀ ਨੇ ਇਹ ਗੱਲ ਜਿਹੜੀ ਇਹਦੀ ਆਖੀ ਆ ਕਿ ਉਹ CAA ਦੇ ਖਿਲਾਫ ਛੇਤੀ ਜਿਹੜਾ ਜੀ ਉਹ ਮਤਾ ਵਿਧਾਨ ਸਭਾ ਦੇ ਵਿੱਚ ਲੈ ਕੇ ਆਉਣਗੇ। ਜਿਉਂ-ਜਿਉਂ ਵਿਧਾਨ ਸਭਾਵਾਂ ਦੇ ਸੈਸ਼ਨ ਸੂਬਿਆਂ ਦੇ ਵਿੱਚ ਜਿਹੜੇ ਜੀ ਉਹ ਚੱਲ ਰਹੇ ਆ, ਉੱਥੇ CAA ਦੇ ਵਿਰੋਧ ਦੇ ਵਿੱਚ ਜਿਹੜਾ ਜੀ ਉਹ ਮਤਾ ਆ ਰਿਹਾ। ਜਿਹੜੇ ਗੈਰ ਭਾਜਪਾਈ ਰਾਜ ਨੇ, ਜਿਹੜੇ ਰਾਜਨਾਥ ਸਿੰਘ ਨੇ, ਉਹ ਇਹ ਗੱਲ ਕਹਿੰਦੇ ਆ ਕਿ ਕੇਂਦਰੀ ਸੋਧ ਕਾਨੂੰਨ ਨੂੰ ਰਾਜ ਜਿਹੜਾ ਜੀ ਉਹ ਲਾਗੂ ਕਰਨ। ਇਹਦੇ ਉੱਤੇ ਵੀ ਸਵਾਲ ਜਿਹੜਾ ਨਾ ਜੀ ਉਹ ਵੱਡੇ ਪੱਧਰ ਦੇ ਉੱਤੇ ਚੱਲੀ ਜਾਂਦਾ ਹੈ ਕਿ ਜਿਹੜੇ ਸੂਬੇ ਨੇ ਉਹਨਾਂ ਦੇ, ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਹੈਗੇ ਨੇ ਭਗਤ ਜਾਂ ਦੂਜੇ ਜੀ, ਉਹ ਇਹ ਪ੍ਰਚਾਰਦੇ ਆ ਕਿ ਰਾਜਾਂ ਦੇ ਮਤਾ ਪਾਉਣ ਦੇ ਨਾਲ ਜਿਹੜਾ ਜੀ ਉਹ ਕੀ ਹੋਊਗਾ। ਇੱਥੋਂ ਰਾਜਾਂ ਦੇ ਮਤਾ ਪਾਉਣ ਦੇ ਨਾਲ ਇੰਪੈਕਟ ਤਾਂ ਜਿਹੜਾ ਜੀ ਉਹ ਪੈਂਦਾ। ਇੱਕ ਤਾਂ ਜਿਹੜਾ ਵਿਸ਼ਵ ਪੱਧਰ ਦੇ ਉੱਤੇ ਮੁਲਕ ਜਿਹੜਾ ਜੀ ਉਹਦਾ ਗ੍ਰਾਫ ਲਗਾਤਾਰ ਡਿੱਗ ਰਿਹਾ, ਜਿਹੜਾ ਜੀ ਇੰਨੀ ਐਜੀਟੇਸ਼ਨ ਜਿਹੜੀਆਂ ਦੀ ਉਹਦੀ ਵਜ੍ਹਾ ਕਰਕੇ ਉਹਦੇ ਵਿੱਚ ਵੀ ਵਿਧਾਨ ਸਭਾਵਾਂ ਦੇ ਵਿੱਚ ਪੈਣ ਵਾਲੇ ਮਤੇ ਜਿਹੜੇ ਆ ਜੀ ਉਹਨਾਂ 'ਚ ਜ਼ਿਕਰ ਹੁੰਦਾ। ਔਰ ਸੁਪਰੀਮ ਕੋਰਟ ਦੇ ਵਿੱਚ ਕਿਉਂਕਿ ਵੱਖ-ਵੱਖ ਪਟੀਸ਼ਨਾਂ ਜਿਹੜੀਆਂ ਉਹ ਪਈਆਂ ਨੇ, ਉਹਨਾਂ ਦੇ ਉੱਤੇ ਸੁਣਵਾਈ ਫਰਵਰੀ ਦੇ ਅੱਧ ਤੋਂ ਜਿਹੜੀ ਜੀ ਉਹ ਸਟਾਰਟ ਹੋਣੀ ਆ। ਉਹਨਾਂ ਦੇ ਵਿੱਚ ਵੀ ਇਹਨਾਂ ਚੀਜ਼ਾਂ ਦਾ ਇੰਪੈਕਟ ਜਿਹੜਾ ਜੀ ਉਹ ਵੇਖਣ ਨੂੰ ਮਿਲੂਗਾ। ਕਿੰਨੀਆਂ ਵਿਧਾਨ ਸਭਾਵਾਂ ਨੇ ਜਿਹੜੀਆਂ ਸਰਬਸੰਮਤੀ ਦੇ ਨਾਲ ਇਹ ਮਤੇ ਜਿਹੜਾ ਉਹ ਪਾਸ ਕਰ ਰਹੀਆਂ ਨੇ। ਇੱਕ ਦੂਸਰੀ ਗੱਲ ਕਿ ਕਾਨੂੰਨ ਜਿਹੜਾ ਉਹ ਬਣਾਉਣਾ ਹੁੰਦਾ ਕੇਂਦਰੀ ਸਰਕਾਰ ਨੇ, ਇਹਦੇ 'ਚ ਕੋਈ ਜਿਹੜਾ ਜੀ ਉਹ ਸ਼ੱਕ ਨਹੀਂ, ਪਰ ਉਹਨੂੰ ਇੰਪਲੀਮੈਂਟ ਜਿਹੜਾ ਜੀ ਉਹ ਸੂਬਿਆਂ ਨੇ ਕਰਨਾ ਹੁੰਦਾ। ਬੇਸ਼ੱਕ ਭਾਰਤੀ ਜਨਤਾ ਪਾਰਟੀ ਇਹ ਗੱਲ ਕਹਿੰਦੀ ਆ ਕਿ ਅਸੀਂ ਜਿਹੜੇ ਰਾਜ ਹੈ ਉਹ ਵਿੱਚੋਂ ਕੱਢ ਦੇਣੇ ਆ, ਅਸੀਂ ਆਨਲਾਈਨ ਜਿਹੜਾ ਜੀ ਉਹ ਕਰ ਦੇਣਾ। ਇਹ ਪੋਸੀਬਲ ਨਹੀਂ ਜਿਹੜਾ ਉਹ ਹੋ ਸਕਣਾ। ਆਨਲਾਈਨ ਜਿਹੜਾ ਜੀ ਹਰ ਬੰਦੇ ਦਾ ਐਕਸੈਸ ਤਾਂ ਨਹੀਂ ਹੈਗਾ। ਜਿਹੜੇ ਲੋਕ ਸੜਕਾਂ ਦੇ ਉੱਤੇ ਜਿਹੜਾ ਜੀ ਉਹ ਰਹਿੰਦੇ ਆ, ਅੱਜ ਸੁਪਰੀਮ ਕੋਰਟ ਕਿਉਂ ਕਹਿੰਦੀ ਆ ਕਿ ਰਹਿਣ ਬਸੇਰੇ ਜਿਹੜੇ ਚਾਹੀਦੇ ਆ ਠੰਡ ਦੇ ਸੀਜ਼ਨ ਦੇ ਵਿੱਚ, ਡੰਡਾ ਜਿਹੜਾ ਜੀ ਉਹ ਚਾੜ ਕੇ ਸੁਪਰੀਮ ਕੋਰਟ ਨੇ ਰਹਿਣ ਬਸੇਰੇ ਕਿਉਂ ਬਣਵਾਏ ਆ ਕਿ ਉਹਨਾਂ ਦੇ ਵਿੱਚ ਰਹਿਣ ਵਾਲੇ ਉਹ ਲੋਕ ਆ ਜਿਨ੍ਹਾਂ ਦੇ ਸਿਰ ਦੇ ਉੱਤੇ ਛੱਤ ਹੀ ਨਹੀਂ, ਜਿਨ੍ਹਾਂ ਦੇ ਸਿਰਾਂ ਦੇ ਉੱਤੇ ਛੱਤ ਨਹੀਂ ਗਈ, ਉਹ ਕਿੱਥੋਂ ਆਨਲਾਈਨ ਜਿਹੜਾ ਜੀ ਉਹ ਅਪਲਾਈ ਕਰ ਲੈਣਗੇ? ਕਿਵੇਂ ਜਿਹੜਾ ਜੀ ਇਹ ਪੋਸੀਬਲ ਹੋ ਜਾਊਗਾ? ਇਸ ਕਰਕੇ ਜਿਹੜੀਆਂ ਵਿਧਾਨ ਸਭਾਵਾਂ ਨੇ, ਜਿਹੜੇ ਰਾਜ ਨੇ, ਉਹਨਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਮਨਫੀ ਨਹੀਂ ਕੀਤਾ ਜਾ ਸਕਦਾ, ਉਹਨਾਂ ਨੂੰ ਟੋਟਲੀ ਨਹੀਂ ਕੱਢਿਆ ਜਾ ਸਕਦਾ ਸਾਈਡ ਦੇ ਉੱਤੇ, ਜਿਵੇਂ ਕਿ ਕੇਂਦਰ ਦੀ ਸਰਕਾਰ ਜਿਹੜੀ ਹੈ ਜੀ ਉਹ ਪ੍ਰਚਾਰ ਰਹੀ ਹੈ। ਤੇ ਬਿਨਾਂ ਕਿਸੇ ਸ਼ੱਕ ਦੇ ਇੱਕ ਤੋਂ ਬਾਅਦ ਦੂਸਰਾ, ਦੂਸਰੇ ਤੋਂ ਬਾਅਦ ਤੀਸਰਾ, ਤੀਸਰੇ ਤੋਂ ਬਾਅਦ ਚੌਥਾ ਤੇ ਹੁਣ ਪੰਜਵਾਂ ਜਦੋਂ ਇਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਤੁਰ ਰਿਹਾ, ਤੇ ਇਹ ਲਗਭਗ ਲੱਗ ਰਿਹਾ ਕਿ ਗੈਰ ਭਾਜਪਾਈ ਰਾਜ ਜਿਹੜੇ ਨੇ ਜੀ ਉਹ ਸਾਰੇ ਦੇ ਸਾਰੇ ਇਸ ਮਤੇ ਦੇ ਵਿਰੋਧ ਦੇ ਵਿੱਚ ਆਪੋ ਆਪਣੀਆਂ ਵਿਧਾਨ ਸਭਾਵਾਂ ਦੇ ਵਿੱਚ ਮਤੇ ਜਿਹੜੇ ਜੀ ਉਹ ਲਿਆਉਣਗੇ ਤੇ ਪਾਸ ਕਰਨਗੇ, ਜਿਹੜੇ ਕਿ ਮੁਸ਼ਕਲ ਖੜੀ ਕਰਨਗੇ ਸੈਂਟਰ ਦੀ ਸਰਕਾਰ ਦੇ ਵਾਸਤੇ। ਬਿਲਕੁਲ ਚਾਹੀਦਾ ਵੀ ਆ ਜੀ। ਤੇ ਅੱਗੇ ਸ਼ਹੀਨ ਬਾਗ ਦੀਆਂ ਸ਼ੀਣੀਆਂ ਦੀ ਜੇ ਗੱਲ ਕਰੀਏ ਤੇ ਨਾਨੀਆਂ ਦਾਦੀਆਂ ਨੇ ਜਿਹੜੀ ਕੇਂਦਰ ਸਰਕਾਰ ਆ ਉਸ ਨੂੰ ਮੁੜ ਕੇ ਲਿਆਂਦੇ। ਦੇਖੋ, ਸ਼ਾਹੀਨ ਬਾਗ ਇਸ ਵੇਲੇ ਨਾ ਸਿਰਫ ਮੁਲਕ ਦੇ ਵਿੱਚ ਬਲਕਿ ਦੁਨੀਆ ਭਰ ਦੇ ਵਿੱਚ ਜਿਹੜਾ ਜੀ ਉਹ ਕੇਂਦਰ ਬਿੰਦੂ ਬਣਿਆ ਹੋਇਆ। ਇੱਥੇ CAA ਤੇ NRC ਵਾਪਸ ਲੈਣ ਤੱਕ ਜਿਹੜਾ ਜੀ ਉਹ ਡਟੇ ਰਹਿਣ ਦੀ ਸਹੁੰ ਉੱਥੇ ਜਿਹੜੀ ਜੀ ਉਹ ਖਾਧੀ ਗਈ। ਇੱਥੇ ਕੁਝ ਜਿਹੜੇ ਨੋਨ ਨੇ ਗੋਦੀ ਮੀਡੀਆ ਦੇ, ਉਹ ਲੋਕ ਵੀ ਗਏ, ਲੋਕਾਂ ਨੇ ਉਹਨਾਂ ਨੂੰ ਵਾਪਸ ਜਾਣ ਦੀ ਗੱਲ ਵੀ ਜਿਹੜੀ ਆਖੀ ਕਿ ਇੱਥੇ ਉਹ ਨਾ ਜਿਹੜਾ ਜੀ ਉਹ ਆਉਣ। ਸ਼ਾਹੀਨ ਬਾਗ ਦੀਆਂ ਦਾਦੀਆਂ ਵਜੋਂ ਮਸ਼ਹੂਰ ਹੋਈਆਂ ਜਿਹੜੀਆਂ 3 ਬਜ਼ੁਰਗ ਔਰਤਾਂ ਸੀ, ਉਹਨਾਂ ਨੇ ਹੈਦਰਾਬਾਦ ਯੂਨੀਵਰਸਿਟੀ ਦੇ ਵਿਦਿਆਰਥੀ ਰੋਹਿਤ ਵੇਮੁੱਲਾ ਦੀ ਮਾਂ ਤੇ ਹੋਰਾਂ ਨੇ ਜਿਹੜਾ ਸੀਗਾ ਜੀ ਗਣਤੰਤਰ ਦਿਵਸ ਦੇ ਮੌਕੇ ਦੇ ਉੱਤੇ ਸ਼ਾਹੀਨ ਬਾਗ ਦੇ ਵਿੱਚ ਤਿਰੰਗਾ ਜਿਹੜਾ ਸੀ ਉਹ ਲਹਿਰਾਇਆ। ਰੋਹਿਤ ਦੀ ਮਾਂ ਰਾਧਿਕਾ ਵੇਮੁੱਲਾ ਦੇ ਨਾਲ JNU ਦਾ ਸਾਬਕਾ ਵਿਦਿਆਰਥੀ ਉਮਰ ਖਾਲਿਦ ਵੀ ਜਿਹੜਾ ਜੀ ਉਹ ਮੌਜੂਦ ਸੀਗਾ। ਇਸ ਮੌਕੇ ਦੇ ਉੱਤੇ ਜਿਹੜੀਆਂ ਦਾਦੀਆਂ ਸੀ ਉਹਦੇ ਨਾਲ ਸ਼ਾਹੀਨ ਬਾਗ ਦੇ ਵਿੱਚ ਹਾਜ਼ਰ ਹਜ਼ਾਰਾਂ ਬੱਚਿਆਂ ਤੇ ਔਰਤਾਂ ਨੇ ਜਿਹੜਾ ਸੀਗਾ ਉਹ ਨੈਸ਼ਨਲ ਐਂਥਮ ਗਾਇਆ।
ਗੁਜਰਾਤ ਦੇ ਵਿਧਾਇਕ ਜਿਹੜੇ ਸੀ ਜਗਨੇਸ਼ ਮੇਵਾਨੀ ਵੀ ਉੱਥੇ ਜਿਹੜਾ ਜੀ ਉਹ ਹਾਜ਼ਰ ਸੀਗਾ। ਇੱਥੇ ਜਿਹੜੇ ਲੋਕ ਸੀਗੇ ਜੀ ਉਹਨਾਂ ਨੇ ਨਾਅਰੇ ਜਿਹੜੇ ਜੀ ਉਹ ਆਜ਼ਾਦੀ ਦੇ ਲਾਏ, ਕਿਉਂਕਿ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਇਹਨੂੰ ਉਭਾਰਿਆ ਜਾ ਰਿਹਾ ਕਿ ਮਿੰਨੀ ਪਾਕਿਸਤਾਨ ਜਿਹੜਾ ਜੀ ਉਹ ਬਣ ਗਿਆ ਜਾਂ ਇੱਥੇ ਬਣਾਇਆ ਜਿਹੜਾ ਜੀ ਜਾ ਰਿਹਾ, ਪਰ ਉੱਥੇ ਜਿਹੜੇ ਨਾਅਰੇ ਲਾਏ ਜਾ ਰਹੇ ਜਾਂ ਤਾਂ ਉਹਨਾਂ ਨੂੰ ਸਮਝ ਨਹੀਂ ਆ ਰਹੇ ਜਾਂ ਫਿਰ ਉਹ ਸਮਝਣਾ ਨਹੀਂ ਜਿਹੜਾ ਜੀ ਉਹ ਚਾਹੁੰਦੇ। ਆਜ਼ਾਦੀ ਦੇ ਨਾਅਰੇ ਤਾਂ ਲਾਏ ਜਾ ਰਹੇ ਆ, ਪਰ ਆਜ਼ਾਦੀ ਦੇ ਨਾਅਰੇ ਕੀ ਆ ਕਿ ਆਜ਼ਾਦੀ ਉਹ ਕਿੱਥੋਂ ਚਾਹੁੰਦੇ ਨੇ? CAA ਤੋਂ ਆਜ਼ਾਦੀ ਚਾਹੁੰਦੇ ਨੇ, NRC ਤੋਂ ਆਜ਼ਾਦੀ ਚਾਹੁੰਦੇ ਨੇ, ਭਾਜਪਾ ਤੋਂ ਆਜ਼ਾਦੀ ਜਿਹੜੇ ਜੀ ਉਹ ਚਾਹੁੰਦੇ ਨੇ, ਉਹ ਮਨੂਵਾਦ ਤੋਂ ਆਜ਼ਾਦੀ ਚਾਹੁੰਦੇ ਨੇ, ਜਾਤ-ਪਾਤ ਤੋਂ ਆਜ਼ਾਦੀ ਜਿਹੜੀ ਉਹ ਚਾਹੁੰਦੇ ਨੇ। 75 ਸਾਲ ਦੀ ਜਿਹੜੀ ਸਰਵਰੀ ਆ ਜਿਹੜੀ ਅਗਵਾਈ ਕਰ ਰਹੇ ਉਹਨਾਂ ਦੇ ਵਿੱਚੋਂ ਇੱਕ ਹੈ, ਉਹਨੇ ਇਹ ਕਿਹਾ ਕਿ ਪ੍ਰਧਾਨ ਮੰਤਰੀ ਸਾਨੂੰ ਇਸ ਤਰ੍ਹਾਂ ਦਾ ਨਹੀਂ ਚਾਹੀਦਾ ਜੋ ਸਾਡੀਆਂ ਸ਼ਿਕਾਇਤਾਂ ਤੇ ਸਾਡੇ ਫਿਕਰ ਨੂੰ ਸੁਣਨਾ ਨਹੀਂ ਚਾਹੁੰਦਾ। ਉਹਨਾਂ ਦਾ ਇਹ ਕਹਿਣਾ ਕਿ ਪ੍ਰਧਾਨ ਮੰਤਰੀ ਦਾ ਉਹਦੇ ਕਿਸੇ ਨੁਮਾਇੰਦੇ ਨੇ ਅਜੇ ਤੱਕ ਸਾਡੇ ਨਾਲ ਸੰਪਰਕ ਤੱਕ ਨਹੀਂ ਜਿਹੜਾ ਜੀ ਉਹ ਕੀਤਾ, ਨਾ CAA ਤੇ NRC ਦੇ ਬਾਰੇ ਦੇ ਵਿੱਚ ਕੁਝ ਜਿਹੜਾ ਜੀ ਉਹ ਸਪਸ਼ਟ ਕੀਤਾ। 82 ਸਾਲਾ ਬਿਲਕੀਸ ਜਿਹੜੀ ਆ ਜੀ ਉਹ ਇਹ ਕਹਿੰਦੀ ਆ ਕਿ ਜੇ ਸੰਵਿਧਾਨ ਦੀ ਰਾਖੀ ਕਰਨ ਤੇ ਮੁਲਕ ਦੀ ਫਿਰਕੂ ਏਕਤਾ ਨੂੰ ਕਾਇਮ ਰੱਖਣ ਦੇ ਵਿੱਚ ਅਸੀਂ ਸਫਲ ਨਾ ਹੋਏ ਤਾਂ ਸਾਡਾ ਭਵਿੱਖ ਵੀ ਜਿਹੜਾ ਉਹ ਧੁੰਦਲਾ ਹੋ ਜਾਊਗਾ। ਇੱਥੇ ਅਗਵਾਈ ਕਰ ਰਹੀ 90 ਸਾਲਾ ਅਸਮਾ ਖਾਤੂਨ ਜਿਹੜੀ ਆ ਜੀ ਉਹ ਕਹਿੰਦੀ ਆ ਕਿ ਅਸੀਂ ਵੰਡ ਪਾਓ ਤੇ ਰਾਜ ਕਰੋ ਦੀ ਇਸ ਨੀਂਹ ਨੂੰ ਲਾਗੂ ਨਹੀਂ ਹੋਣ ਦੇਵਾਂਗੇ। ਔਰ ਉਹ ਵੀ ਕਹਿੰਦੇ ਕਿ ਅੱਜ ਧਰਮ ਦੇ ਆਧਾਰ ਦੇ ਉੱਤੇ ਸਾਨੂੰ ਵੰਡਿਆ ਜਾ ਰਿਹਾ, ਮਗਰੋਂ ਜਾਤ ਦੇ ਆਧਾਰ ਦੇ ਉੱਤੇ ਸਾਡੇ ਨਾਲ ਪੱਖਪਾਤ ਕੀਤਾ ਜਾਊਗਾ। ਇਸ ਕਰਕੇ ਸਭ ਦਾ ਬੋਲਣਾ ਜਿਹੜਾ ਜੀ ਉਹ ਜ਼ਰੂਰੀ ਆ ਜੀ। ਤੇ ਅੱਗੇ ਗੱਲ ਕਰਦੇ ਹਾਂ, ਪੰਜਾਬ ਸਰਕਾਰ ਵੱਲੋਂ ਰੌਲਾ ਪੈ ਰਿਹਾ ਕਿ ਖਜ਼ਾਨਾ ਖਾਲੀ ਆ, ਪਰ ਫਿਰ ਵੀ ਜਿਹੜੇ IAS ਅਫਸਰ ਆ ਉਹਨਾਂ ਨੂੰ ਨੌਕਰ ਰੱਖਣ ਦੇ ਲਈ ਤਨਖਾਹ ਦਿੱਤੀ ਗਈ। ਦੇਖੋ ਜੀ, ਇਹ ਪੰਜਾਬ ਸਰਕਾਰ ਨੇ ਚੁੱਪ ਚਪੀਤੇ ਜਿਹੜਾ ਜੀ ਉਹ IAS ਅਫਸਰਾਂ ਨੂੰ ਤੋਹਫਾ ਦਿੱਤਾ। ਔਰ ਸੂਬੇ ਦੇ ਵਿੱਚ ਜਦੋਂ ਨੌਜਵਾਨਾਂ ਦੇ ਵਾਸਤੇ ਰੁਜ਼ਗਾਰ ਨੀਗਾ, ਬੇਰੁਜ਼ਗਾਰੀ ਭੱਤਾ ਨੀਗਾ, ਲੜਕੀਆਂ ਦੇ ਵਾਸਤੇ ਸਾਈਕਲ ਬੰਦ ਹੋ ਗਏ, ਵਰਦੀਆਂ ਵਾਸਤੇ ਪੈਸਾ ਨੀਗਾ, ਉਸ ਵੇਲੇ IAS ਜਿਹੜੇ ਆਫਿਸਰ ਨੇ ਜੀ ਉਹਨਾਂ ਨੂੰ ਪੈਸੇ ਦੀ ਕੋਈ ਤੋਟ ਨਹੀਂ। ਮੁੱਖ ਮੰਤਰੀ ਨੇ IAS ਅਫਸਰਾਂ ਨੂੰ ਆਪਣੇ ਘਰਾਂ ਦੇ ਵਿੱਚ ਪ੍ਰਾਈਵੇਟ ਸਹਾਇਕ ਰੱਖਣ ਦੇ ਵਾਸਤੇ ਪ੍ਰਤੀ ਜਿਹੜਾ ਜੀ ਮੰਥ 15,000 ਰੁਪਏ ਦੇਣ ਦਾ ਫੈਸਲਾ ਕੀਤਾ। ਐਟ ਹੋਮ ਸਹਾਇਕ ਰੱਖਣ ਦੇ ਵਾਸਤੇ ਤੇ ਕੋਈ ਸ਼ਰਤ ਤੇ ਨਿਯਮਾਂ ਤੋਂ ਇਲਾਵਾ ਕੋਈ ਯੋਗਤਾ ਤੈਅ ਨਹੀਂ। ਸਿਰਫ IAS ਅਧਿਕਾਰੀ ਲਿਖਤੀ ਰੂਪ ਦੇ ਵਿੱਚ ਦੱਸ ਕੇ ਸਾਲਾਨਾ 1,80,000 ਰੁਪਇਆ ਖਜ਼ਾਨੇ ਚੋਂ ਲਿਆ ਕਰਨਗੇ। ਪੰਜਾਬ ਦੇ ਵਿੱਤ ਵਿਭਾਗ ਨੇ ਚੰਡੀਗੜ੍ਹ ਦੇ ਵਿੱਚ ਤਾਇਨਾਤ ਜਿਹੜੇ IAS ਆਫਿਸਰ ਨੇ ਉਹਨਾਂ ਨੂੰ ਪਰ ਮੰਥ 15,000 ਰੁਪਏ ਦੇਣ ਦੀ ਪ੍ਰਵਾਨਗੀ ਦਿੱਤੀ ਹੈ। ਮੁੱਖ ਸਕੱਤਰ ਪੰਜਾਬ ਦੇ ਵੱਲੋਂ ਇਹਦੇ ਵਾਸਤੇ ਬਕਾਇਦਾ ਤੌਰ ਦੇ ਉੱਤੇ ਚਿੱਠੀ ਵੀ ਜਾਰੀ ਹੋ ਚੁੱਕੀ ਹੈ। 1 ਅਕਤੂਬਰ 2019 ਤੋਂ ਚੰਡੀਗੜ੍ਹ ਦੇ ਵਿੱਚ ਤਾਇਨਾਤ ਹਰ IAS ਅਧਿਕਾਰੀ ਜਿਹੜਾ ਉਹ ਪ੍ਰਾਈਵੇਟ ਜਿਹੜਾ ਸਹਾਇਕ ਹੈ ਉਹਦੇ ਨਾਂ ਦੇ ਹੇਠ 15,000 ਰੁਪਏ ਮਹੀਨਾ ਦਾ ਲੈਣ ਦਾ ਹੱਕਦਾਰ ਜਿਹੜਾ ਜੀ ਉਹ ਬਣ ਗਿਆ। ਜਦੋਂ ਕੈਪਟਨ ਸਰਕਾਰ ਬਣੀ ਸੀ ਤਾਂ ਉਦੋਂ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਸੀਗੀਆਂ ਕਿ ਉਹ ਕੈਂਪ ਦਫ਼ਤਰਾਂ ਦੇ ਵਿੱਚੋਂ ਕੰਮ ਨਾ ਕਰਨ ਬਲਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਬੈਠਣ। ਹੁਣ ਕੈਪਟਨ ਸਰਕਾਰ ਆਪਣੇ ਹੀ ਫੈਸਲੇ ਨੂੰ ਪੁੱਠਾ ਮੋੜਾ ਜਿਹੜਾ ਜੀ ਉਹ ਦੇ ਰਹੀ ਹੈ। IAS ਅਧਿਕਾਰੀ ਆਪਣੇ ਘਰਾਂ ਦੇ ਵਿੱਚ ਪ੍ਰਾਈਵੇਟ ਸਹਾਇਕ ਰੱਖਣਗੇ, ਜਿਹਦਾ ਮਤਲਬ ਸਿੱਧਾ ਇਹ ਹੈ ਕਿ ਅਧਿਕਾਰੀ ਦੇ ਘਰ ਦੇ ਵਿੱਚ ਕੈਂਪ ਦਫ਼ਤਰ ਜਿਹੜਾ ਜੀ ਉਹ ਚੱਲੂਗਾ। ਪੰਜਾਬ ਦੇ ਵਿੱਚ 191 IAS ਅਧਿਕਾਰੀ ਨੇ ਜੀ, ਜਿਹਦੇ ਵਿੱਚੋਂ 125 IAS ਆਫਿਸਰ ਚੰਡੀਗੜ੍ਹ ਦੇ ਵਿੱਚ ਤਾਇਨਾਤ ਨੇ। ਸੋ ਉਹਨਾਂ ਨੂੰ ਸਾਲਾਨਾ 2 ਕਰੋੜ 25 ਲੱਖ ਰੁਪਈਆ, 2.25 ਕਰੋੜ ਰੁਪਈਆ ਜਿਹੜਾ ਜੀ ਉਹ ਹੁਣ ਪ੍ਰਾਈਵੇਟ ਸਹਾਇਕ ਦੇ ਵਾਸਤੇ ਮਿਲੂਗਾ। ਔਰ ਹਰ ਮਹੀਨੇ ਖਜ਼ਾਨੇ ਦੇ ਉੱਤੇ ਨਵਾਂ 19 ਲੱਖ ਰੁਪਏ ਦਾ ਬੋਝ ਜਿਹੜਾ ਜੀ ਉਹ ਪਊਗਾ। ਇਹ ਪ੍ਰਾਈਵੇਟ ਸਹਾਇਕ ਕੌਣ ਹੋਣਗੇ ਇਹਦੇ ਬਾਰੇ ਖੁਦ IAS ਅਧਿਕਾਰੀ ਤੈਅ ਕਰਨਗੇ। ਹਕੀਕਤ ਇਹ ਹੋਊਗੀ ਜੀ ਕਿ ਪ੍ਰਾਈਵੇਟ ਸਹਾਇਕ ਕਾਗਜ਼ਾਂ ਦੇ ਵਿੱਚ ਰੱਖੇ ਜਾਣਗੇ ਜਾਂ ਫਿਰ ਜਿਹੜੇ ਅਫਸਰਾਂ ਦੇ ਘਰਾਂ ਦੇ ਵਿੱਚ ਪਹਿਲਾਂ ਹੀ ਨੌਕਰ ਹੈ ਉਹਨਾਂ ਦੇ ਨਾਮ ਦੇ ਉੱਤੇ ਅਧਿਕਾਰੀ ਜਿਹੜੇ ਜੀ ਉਹ ਚੜ੍ਹੇ ਮਹੀਨੇ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ 15,000 ਰੁਪਈਆ ਉਹ ਵਸੂਲ ਲਿਆ ਕਰਨਗੇ। ਪੰਜਾਬ ਦੇ ਲੋਕਾਂ ਦੇ ਵਾਸਤੇ ਖਜ਼ਾਨਾ ਖਾਲੀ ਹੈ। ਨਵੀਂ ਭਰਤੀ ਵਾਲੇ ਬੇਸਿਕ ਪੇ ਦੇ ਉੱਤੇ ਕੰਮ ਕਰ ਰਿਹਾ। ਨਵੇਂ ਗਜ਼ਟਿਡ ਅਫਸਰਾਂ ਨੂੰ 15,000 ਰੁਪਏ ਤੋਂ ਘੱਟ ਮਿਲ ਰਿਹਾ। IAS ਅਫਸਰਾਂ ਦੇ ਨਵੇਂ ਪ੍ਰਾਈਵੇਟ ਸਹਾਇਕ ਨੂੰ 15,000 ਰੁਪਏ ਦਾ ਤੋਹਫਾ ਮਿਲੂਗਾ। 70% ਇਹਦੇ ਵਿੱਚ ਅਧਿਕਾਰੀ ਜਿਹੜੇ ਜੀ ਉਹ ਆ ਜਾਂਦੇ ਆ। ਪਰ ਇਹ ਜਿਹੜਾ ਜੀ ਚੁੱਪ ਚਪੀਤੇ ਨਵਾਂ ਬੋਝ ਜਿਹੜਾ ਜੀ ਉਹ ਪਾਇਆ ਗਿਆ। ਜੇ ਟੀਚਰ ਕੁਛ ਮੰਗਦੇ ਆ ਉਹਨਾਂ ਦੀਆਂ ਤਨਖਾਹਾਂ ਘਟਾਈਆਂ ਜਾ ਰਹੀਆਂ ਨੇ, ਜੇ ਉਹ ਐਜੀਟੇਸ਼ਨ ਕਰਦੇ ਆ ਤੇ ਉਹਨਾਂ ਦੇ ਹੱਥ ਟੇਕੇ ਜਿਹੜਾ ਜੀ ਉਹ ਜਾ ਰਹੇ ਆ। ਉਹਨਾਂ ਦੇ ਵਾਸਤੇ ਕੁਛ ਨਹੀਂ ਗਾ, ਪਰ ਅਫਸਰ ਜਿਹੜੇ ਆ ਜੀ
ਉਹਨਾਂ ਨੂੰ ਖੁਸ਼ ਜ਼ਰੂਰ ਕਰ ਦਿੱਤਾ। ਉਹਨਾਂ ਲਈ ਤਾਂ ਬਿਲਕੁਲ ਖਜ਼ਾਨੇ ਖੁੱਲੇ ਆ ਜੀ। ਤੇ ਅੱਗੇ ਹੈਰਾਨਗੀ ਵਾਲੀ ਗੱਲ ਆ ਕਿ ਅਕਾਲ ਤਖਤ ਦੇ ਜਥੇਦਾਰ ਅੱਜ ਕੱਲ੍ਹ ਬਹੁਤ ਜ਼ਿਆਦਾ ਬਿਆਨ ਦੇ ਰਹੇ ਆ, ਜਾਂ ਤੇ ਅਕਾਲੀ ਦਲ ਨਾਲੋਂ ਹਟ ਕੇ ਦੇ ਰਹੇ ਆ ਤੇ ਜਾਂ ਕਿਸੇ ਦਬਾਅ ਦੇ ਹੇਠ ਹੈਗਾ ਆ। ਉਹਨਾਂ ਨੇ ਨਾਗਰਿਕਤਾ ਸੋਧ ਬਿੱਲ ਦੀ ਗੱਲ ਕੀਤੀ ਹੈ ਕਿ ਕੇਂਦਰ ਨੂੰ ਮੁੜ ਵਿਚਾਰ ਕਰਨਾ ਚਾਹੀਦਾ। ਨਹੀਂ ਦੇ ਤਾਂ ਜਿਹੜਾ ਜੀ ਬਿਆਨ ਨੂੰ ਤੁਸੀਂ ਇਹ ਆ ਜੀ ਕਿ ਉਹਨੂੰ ਖੰਗਾਲੋ ਤੇ ਬਹੁਤਾ ਕੁਛ ਜਿਹੜਾ ਜੀ ਉਹਦੇ ਵਿੱਚੋਂ ਦਿਸ ਪੈਂਦਾ ਕਿ ਇਹ ਕਿੱਥੋਂ ਬਿਆਨ ਕਿਉਂ ਨਿਕਲਿਆ ਹੋਇਆ। ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਜਿਹੜੀ ਆ ਉਹ ਨਾਗਰਿਕਤਾ ਸੋਧ ਕਾਨੂੰਨ ਨੂੰ ਮੁੜ ਕੇ ਇਸ ਮਾਮਲੇ ਦੇ ਉੱਤੇ ਵਿਚਾਰ ਉਹਨੂੰ ਕਰਨਾ ਜਿਹੜਾ ਜੀ ਉਹ ਚਾਹੀਦਾ। ਕਾਨੂੰਨ ਲਾਗੂ ਕਰਨ ਵਾਲੀ ਕੇਂਦਰੀ ਵਜ਼ਾਰਤ ਨੇ ਇਸ ਮਾਮਲੇ ਦੇ ਵਿੱਚ ਹਾਲਾਂਕਿ ਸਪਸ਼ਟ ਕੀਤਾ ਕਿ ਜਿੰਨਾ ਮਰਜ਼ੀ ਵਿਰੋਧ ਕਾਨੂੰਨ ਜਿਹੜਾ ਜੀ ਉਹ ਵਾਪਸ ਨਹੀਂ ਹੋਊਗਾ। ਜੋ ਕੁਛ ਮੁਲਕ ਦੇ ਵਿੱਚ ਹੋ ਰਿਹਾ ਕਿਸੇ ਤੋਂ ਲੁਕਿਆ ਛੁਪਿਆ ਨਹੀਂ। ਕਿਵੇਂ ਨਿਆਣੇ ਕੁੱਟੇ ਗਏ ਆ ਯੂਨੀਵਰਸਿਟੀਆਂ ਵਾਲੇ, ਉਹਦੀਆਂ ਵੀਡੀਓਜ਼ ਜਿਹੜੀਆਂ ਜੀ ਉਹ ਇੰਨੀਆਂ ਸਾਹਮਣੇ ਆ ਰਹੀਆਂ ਨੇ। ਇਹਦੇ ਜਿਹੜਾ ਦੀ ਬਾਵਜੂਦ ਕੇਂਦਰ ਦੀ ਸਰਕਾਰ ਅੜੀ ਹੋਈ ਆ। ਅਕਾਲ ਤਖਤ ਦੇ ਜਥੇਦਾਰ ਦਾ ਇਸ ਮਾਮਲੇ ਦੇ ਉੱਤੇ ਇਹ ਬਿਆਨ ਆਉਣਾ ਕਈ ਕਿਸਮ ਦੇ ਨਾਲ ਮਾਇਨੇ ਜਿਹੜੇ ਜੀ ਉਹ ਰੱਖਦਾ। ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ। ਕਾਂਗਰਸ ਦੀ ਸਰਕਾਰ ਨੇ ਜਿਹੜਾ ਇੱਥੇ ਵਿਧਾਨ ਸਭਾ ਦੇ ਵਿੱਚ ਇਹ ਮਤਾ ਪਾਸ ਕੀਤਾ ਕਿ ਉਹਨਾਂ ਨੇ ਇਹ ਕਾਨੂੰਨ ਲਾਗੂ ਨਹੀਂ ਜਿਹੜਾ ਜੀ ਉਹ ਕਰਨਾ। ਅਕਾਲੀ ਦਲ ਇਸ ਮਾਮਲੇ ਦੇ ਉੱਤੇ ਕਾਂਗਰਸ ਦੀ ਸਰਕਾਰ ਦੇ ਵਿਰੁੱਧ ਬੋਲਦਾ ਕਿ ਉਹਨੂੰ ਫਿਕਰ ਨਹੀਂ ਸਿੱਖਾਂ ਦੀ, ਜਿਹੜੇ ਕਿ ਅਫਗਾਨਿਸਤਾਨ ਤੋਂ ਉੱਜੜ ਕੇ ਆਏ ਨੇ ਜਾਂ ਪਾਕਿਸਤਾਨ ਤੋਂ ਉੱਜੜ ਕੇ ਆਏ ਨੇ, ਉਹਨਾਂ ਦਾ ਰਾਹ ਬੰਦ ਜਿਹੜੀ ਪੰਜਾਬ ਸਰਕਾਰ ਕਰ ਰਹੀ ਹੈ। ਜਥੇਦਾਰ ਦਾ ਇਹ ਬਿਆਨ ਜਿਹੜਾ ਜੀ ਉਹਨੂੰ ਕਈ ਪੁਆਇੰਟ ਆਫ ਵਿਊ ਤੋਂ ਜਿਹੜਾ ਉਹ ਵੇਖਿਆ ਜਾ ਰਿਹਾ। ਇਸ ਵੇਲੇ ਜਿਹੜੇ ਅਕਾਲੀ ਭਾਜਪਾ ਦੇ ਸੰਬੰਧ ਜਿਹੜੇ ਆ ਜੀ ਉਹ ਖਰਾਬ ਹੋਣੇ, ਜਿਸ ਤਰੀਕੇ ਦੇ ਨਾਲ ਅਕਾਲੀ ਦਲ ਵਾਲੇ ਜਿਹੜੇ ਜੀ ਉਹ ਬਰੰਗ ਮੋੜੇ ਗਏ ਆ ਦਿੱਲੀ ਤੋਂ ਬਾਦਲ ਪਰਿਵਾਰ ਵਾਲੇ, ਉਹਨੂੰ ਇਸ ਸੰਦਰਭ ਦੇ ਵਿੱਚ ਜਿਹੜਾ ਜੀ ਉਹ ਲਿਆ ਜਾ ਰਿਹਾ ਕਿਉਂਕਿ ਅਕਾਲ ਤਖਤ ਦੇ ਜਥੇਦਾਰ ਦਾ ਬਿਆਨ ਹੈ, ਨੋਟਿਸ ਤਾਂ ਉਹਦਾ ਲਿਆ ਜਾਊਗਾ, ਹਰ ਹਾਲਤ 'ਚ ਲਿਆ ਜਾਊਗਾ। ਔਰ ਇਹਦਾ ਜਿਹੜੇ ਕੁਛ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਭਾਰਤੀ ਜਨਤਾ ਪਾਰਟੀ ਦੇ ਨਾਲ ਹੈਗੇ ਆ ਉਹਨਾਂ ਦੇ ਵਾਸਤੇ ਵੀ ਮੁਸ਼ਕਲ ਤਾਂ ਜਿਹੜੀ ਜੀ ਉਹ ਕਿਤੇ ਨਾ ਕਿਤੇ ਬਣੂਗੀ ਇਸ ਬਿਆਨ ਦੇ ਨਾਲ। ਇਹ ਕੇਂਦਰ ਦੀ ਸਰਕਾਰ ਉਹਦੇ ਉੱਤੇ ਦੁਬਾਰਾ ਜਿਹੜਾ ਜੀ ਉਹ ਵਿਚਾਰ ਕਰੇ। ਵੱਖ-ਵੱਖ ਸੂਬਿਆਂ ਦੇ ਵਿੱਚ ਜਿੱਥੇ ਇਸ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਹੋ ਰਿਹਾ ਸਾਰੇ ਜਗ੍ਹਾ ਦੇ ਉੱਤੇ, ਉਹਦੇ ਵਿੱਚ ਭਾਈਚਾਰੇ ਦੇ ਜਿਹੜੇ ਲੋਕ ਨੇ ਉਹ ਕਾਫੀ ਹੱਦ ਤੱਕ ਜਿਹੜਾ ਜੀ ਇਹਦੇ ਵਿਰੋਧ ਦੇ ਵਿੱਚ ਖੜੇ ਨੇ। ਜੇ ਆਪਾਂ ਜਿਹੜਾ ਜੀ ਸ਼ਾਹੀਨ ਬਾਗ ਦੀ ਗੱਲ ਕਰ ਲਈਏ ਜਾਂ JNU ਦੀ ਗੱਲ ਕਰ ਲਈਏ, ਕਈ ਵਾਰੀ ਆਪਾਂ ਸਾਂਝਾ ਕੀਤਾ ਕਿ ਇੱਥੇ ਪੰਜਾਬ ਦੇ ਵਿੱਚੋਂ ਮਾਲਵੇ ਖੇਤਰ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ, ਮਜ਼ਦੂਰ, ਸਟੂਡੈਂਟ ਆਰਗੇਨਾਈਜੇਸ਼ਨ ਜਿਹੜੀਆਂ ਦੀ ਉਹ ਉੱਥੇ ਜਾ ਕੇ ਉਹਨਾਂ ਨੇ ਲੰਗਰ ਵੀ ਲਾਇਆ ਹੋਇਆ। ਉੱਥੇ ਉਹ ਇਸ ਕਾਨੂੰਨ ਦੇ ਵਿਰੋਧ ਦੇ ਵਿੱਚ ਵੀ ਜਿਹੜਾ ਜੀ ਖੜੇ ਨੇ। ਇਹ ਉਹਨਾਂ ਨੂੰ ਬੂਸਟ ਕਰੂਗਾ ਜਿਹੜਾ ਜੀ ਕਿਤੇ ਨਾ ਕਿਤੇ। ਤੇ ਬਿਨਾਂ ਕਿਸੇ ਸ਼ੱਕ ਦੇ ਪੰਜਾਬ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਆ ਜਿਹੜੀ ਵੱਖਰੇ ਤੌਰ ਦੇ ਉੱਤੇ ਚੱਲਣਾ ਚਾਹੁੰਦੀ ਆ, ਉਹਨੂੰ ਰੋਕਣ ਦੇ ਵਾਸਤੇ ਵੀ ਇਹ ਬਿਆਨ ਜਿਹੜਾ ਜੀ ਉਹ ਹੋ ਸਕਦਾ ਕਿ ਇਹ ਜਿਹੜਾ ਜੀ ਉਹ ਦਿੱਤਾ ਗਿਆ ਹੋਵੇ। ਹੁਣ ਜਦੋਂ ਕਿ ਬਿਆਨ ਵੱਡੇ ਰੂਪ ਦੇ ਵਿੱਚ ਜਿਹੜਾ ਜੀ ਉਹ ਸਾਹਮਣੇ ਆ ਗਿਆ, ਇਹਦੇ ਉੱਤੇ ਅਕਾਲੀ ਦਲ ਜਿਹੜਾ ਇਹ ਕਹਿੰਦਾ ਹੈ ਕਿ ਅਸੀਂ CAA ਦੇ ਹੱਕ ਦੇ ਵਿੱਚ, ਪਰ ਉਹ ਇਹ ਵੀ ਕਹਿੰਦਾ ਹੈ ਕਿ ਇਹਦੇ ਵਿੱਚ ਮੁਸਲਿਮ ਭਾਈਚਾਰਾ ਜਿਹੜਾ ਸ਼ਾਮਲ ਕੀਤਾ ਜਾਵੇ। ਉਹ ਇਸ ਕਰਕੇ ਕਹਿੰਦਾ ਕਿ ਉਹਨੂੰ ਇਹ ਨਹੀਂ ਸੀ ਪਤਾ ਜਦੋਂ ਉਹਨੇ ਵੋਟਾਂ ਪਾਈਆਂ ਨੇ ਲੋਕ ਸਭਾ ਦੇ ਵਿੱਚ ਤੇ ਰਾਜ ਸਭਾ ਦੇ ਵਿੱਚ ਵੀ ਇਹਦਾ ਇੰਨਾ ਵਿਰੋਧ ਹੋ ਸਕਦਾ। ਜਦੋਂ ਮੁਲਕ ਭਰ ਦੇ ਵਿੱਚ ਜਿਹੜਾ ਜੀ ਇਹਦਾ ਵਿਰੋਧ ਹੋਣਾ ਸ਼ੁਰੂ ਹੋਇਆ, ਲੋਕ ਸੜਕਾਂ ਦੇ ਉੱਤੇ ਆ ਗਏ ਤਾਂ ਅਕਾਲੀ ਦਲ ਨੇ ਯੂ ਟਰਨ ਮਾਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਦਿੱਲੀ ਦੀਆਂ ਜਿਹੜੀਆਂ ਸੀਟਾਂ ਨੇ ਉੱਥੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਹਦੀ ਵਜ੍ਹਾ ਕਰਕੇ ਉਹਨਾਂ ਨੂੰ ਸੀਟਾਂ ਨਹੀਂ ਮਿਲੀਆਂ, ਕਿਉਂਕਿ ਨੀਤਿਸ਼ ਕੁਮਾਰ ਵੀ CAA ਦਾ ਵਿਰੋਧ ਕਰਦੇ ਆ। 3 ਸੀਟਾਂ ਭਾਰਤੀ ਜਨਤਾ ਪਾਰਟੀ ਨੇ ਦਿੱਲੀ ਦੇ ਵਿੱਚ ਉਹਨਾਂ ਨੂੰ ਵੀ ਛੱਡੀਆਂ ਨੇ। ਫਿਰ ਅਕਾਲੀ ਦਲ ਦੇ ਨਾਲ ਜਿਹੜਾ ਜੀ ਇਹ ਕਿਉਂ ਟੁੱਟਿਆ, ਇਹ ਉਹਦੇ ਵਿੱਚੋਂ ਕਿਤੇ ਨਾ ਕਿਤੇ ਜਥੇਦਾਰ ਦਾ ਦਿੱਤਾ ਹੋਇਆ ਬਿਆਨ ਘੱਟ ਤੇ ਦਵਾਇਆ ਗਿਆ ਬਿਆਨ ਜਿਹੜਾ ਜੀ ਉਹ ਜ਼ਿਆਦਾ ਹੋ ਸਕਦਾ। ਕੁਛ ਵੀ ਹੋਵੇ ਜੀ ਇਹਦੇ, ਚਾਹੇ ਇਹ ਦਵਾਇਆ ਗਿਆ ਬਿਆਨ ਹੀ ਹੋਵੇ ਜਿਹੜਾ, ਇੱਕ ਤਾਂ ਅਕਾਲ ਤਖਤ ਦਾ ਜਥੇਦਾਰ ਮੁੜ ਕੇ ਹੁਣ ਇਸ ਤੋਂ ਪਰਤੂਗਾ ਨਹੀਂ। ਔਰ ਇਹਦੇ ਨਾਲ ਜਿਹੜਾ ਭਾਈਚਾਰੇ ਦੇ ਲੋਕ ਜਿਹੜੇ ਜੀ ਉਹ ਕੁਛ ਬੈਠੇ ਵੀ ਆ ਜਿਹੜੇ ਨਹੀਂ ਵੀ ਬੋਲਦੇ, ਸ਼ਾਇਦ ਕਿਤੇ ਨਾ ਕਿਤੇ ਉਹ ਬੋਲਣਗੇ ਹੁਣ ਇਸ ਮਾਮਲੇ ਦੇ ਉੱਤੇ ਵੀ। ਜਥੇਦਾਰ ਵੀ ਦੇਖੋ ਉਹ ਵੀ ਇਹ ਕਹਿ ਰਿਹਾ ਕਿ ਇਹ ਕਾਨੂੰਨ ਜਿਹੜਾ ਵਾਪਸ ਹੋਣਾ ਚਾਹੀਦਾ। ਬਿਲਕੁਲ ਤੇ ਬਿਲਕੁਲ ਬੂਸਟ ਤਾਂ ਹੋਣਾ ਚਾਹੀਦਾ। ਤੇ ਅੱਗੇ ਗੱਲ ਕਰਦੇ ਹਾਂ, ਜਿਸ ਤਰ੍ਹਾਂ ਆਪਾਂ ਪੰਜਾਬ ਦੇ ਲੋਕਾਂ ਦੀ ਗੱਲ ਵੀ ਕਰਦੇ ਰਹੇ, ਨਾਗਰਿਕਤਾ ਸੋਧ ਬਿੱਲ ਤੇ ਬੋਲਦੇ ਨੀਗੇ, ਬੜੀ ਦੇਰ ਤੱਕ ਚੁੱਪ ਧਾਰੀ ਰੱਖੀ, ਪਰ ਹੁਣ ਇਹ ਹੌਲੀ ਹੌਲੀ ਕੰਮ ਤੇਜ਼ ਹੋ ਰਿਹਾ, ਕਚੀਚੀਆਂ ਵੱਟ ਰਹੇ ਸਾਰੇ।
ਦੇਖੋ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਦੀ ਵਿਰੋਧ ਤਾਂ ਹੋ ਰਿਹਾ, ਪਰ ਉਹਨਾਂ ਦੀ ਜਿੰਨਾ ਜਿਹੜਾ ਦੀ ਉਹ ਹੋਣਾ ਚਾਹੀਦਾ। ਖੱਬੀਆਂ ਪਾਰਟੀਆਂ ਨੇ ਵੀ ਜਿਹੜਾ ਦੀ ਇਸ ਮਾਮਲੇ ਦੇ ਉੱਤੇ ਅੰਦੋਲਨ ਤਾਂ ਵਿੱਢਿਆ ਸੀਗਾ, ਪਰ ਕਿਉਂਕਿ ਖੱਬੀਆਂ ਪਾਰਟੀਆਂ ਦਾ ਆਧਾਰ ਬਹੁਤ ਵੱਡਾ ਨਹੀਂ ਰਿਹਾ ਜੀ ਪੰਜਾਬ ਦੇ ਵਿੱਚ। ਇਹ ਲਗਭਗ ਹਾਸ਼ੀਏ ਦੇ ਉੱਤੇ ਨੇ। ਲੁਧਿਆਣੇ ਦੇ ਵਿੱਚ ਬਹੁਤ ਵੱਡਾ ਵਿਰੋਧ ਜਿਹੜਾ ਜੀ ਉਹ ਹੋਇਆ, ਔਰ ਚੰਡੀਗੜ੍ਹ ਦੇ ਵਿੱਚ ਵਿਰੋਧ ਹੋਇਆ। ਪੰਜਾਬ ਦੇ ਵਿੱਚ ਉਹਨਾਂ ਵਿਰੋਧ ਨਹੀਂ ਹੋਇਆ ਜਿੰਨਾ ਚੰਡੀਗੜ੍ਹ ਜਾਂ ਬਾਕੀ ਥਾਵਾਂ ਦੇ ਉੱਤੇ ਜਿਹੜਾ ਦੀ ਹੋਇਆ। ਜਿਹੜਾ ਮਲੇਰਕੋਟਲਾ, ਕਿਉਂਕਿ ਇਹ ਮੁਸਲਿਮ ਵਸੋਂ ਦੀ ਬਹੁਤ ਗਿਣਤੀ ਵਾਲਾ ਸ਼ਹਿਰ ਹੈ, ਇੱਥੇ ਬਹੁਤ ਵੱਡੇ ਜਿਹੜੇ ਵੀ ਉਹ ਜਲਸੇ ਰੋਸ ਮੁਜ਼ਾਹਰੇ ਹੋਏ ਨੇ। ਖਾਸ ਤੌਰ ਦੇ ਉੱਤੇ ਔਰਤਾਂ ਦਾ ਜਿਹੜਾ ਜੀ ਇੱਕ ਵੱਡਾ ਰੋਸ ਮੁਜ਼ਾਹਰਾ ਜਿਹੜਾ ਤਕਰੀਬਨ 3 ਵਾਰੀ ਇੱਥੇ ਜਿਹੜਾ ਦੀ ਉਹ ਹੋ ਚੁੱਕਾ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਮਲੇਰਕੋਟਲੇ ਦੇ ਵਿੱਚ ਸ਼ਾਹੀਨ ਬਾਗ ਦੀ ਤਰਜ਼ ਦੇ ਉੱਤੇ ਇੱਥੇ ਪੱਕਾ ਜਿਹੜਾ ਦੀ ਉਹ ਮੋਰਚਾ ਲੱਗਣ ਜਾ ਰਿਹਾ। ਪੰਜਾਬ ਦੇ ਵਿੱਚ ਬੇਸ਼ੱਕ ਜਿਹੜਾ ਦੀ ਉਹ ਇਹ ਤਾਂ ਨਹੀਂ ਹੈਗਾ ਕਿ ਇਕੱਠੇ ਤੌਰ ਦੇ ਉੱਤੇ ਇੱਕ ਬਹੁਤ ਵੱਡਾ ਸੰਘਰਸ਼ ਹੋਇਆ, ਪਰ ਜਿੰਨੀਆਂ ਕੁ ਜਿਹੜੀਆਂ ਚਾਹੇ ਉਹ ਕਿਸਾਨ ਜਥੇਬੰਦੀਆਂ ਨੇ, ਚਾਹੇ ਉਹ ਮਜ਼ਦੂਰ ਜਥੇਬੰਦੀਆਂ ਨੇ, ਉਹ ਜਿੰਨੇ ਕੁ ਜੋਗੇ ਨੇ ਆਪੋ ਆਪਣੇ ਤੌਰ ਦੇ ਉੱਤੇ ਕੁਛ ਨਾ ਕੁਛ ਬੋਲਣ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕਰ ਰਹੇ ਆ। ਜਿਹੜੀਆਂ ਵਿਦਿਆਰਥੀ ਯੂਨੀਅਨਾਂ ਨੇ, ਕਿਉਂਕਿ ਵਿਦਿਆਰਥੀ ਘਟ ਗਏ, ਵਿਦਿਆਰਥੀ ਵਿਦੇਸ਼ਾਂ ਨੂੰ ਚਲੇ ਗਏ, 200 ਕਾਲਜ ਬੰਦ ਹੋਣ ਦੀ ਆਪਾਂ ਖਬਰ ਕਈ ਵਾਰੀ ਜਿਹੜੀ ਦੀ ਉਹ ਸਾਂਝੀ ਕੀਤੀ। ਇਹਨਾਂ ਚੀਜ਼ਾਂ ਦਾ ਵੀ ਅਸਰ ਤਾਂ ਜਿਹੜਾ ਦੀ ਉਹ ਪੈ ਰਿਹਾ। ਜਦੋਂ ਵਿਦਿਆਰਥੀ ਬਹੁਤੇ ਨਹੀਂ ਰਹੇ, ਇਸ ਕਰਕੇ ਸੰਘਰਸ਼ ਜਿਹੜੇ ਦੀ ਉਹ ਤਿੱਖੇ ਨਹੀਂ ਹੋ ਸਕੇ ਪੰਜਾਬ ਦੇ ਵਿੱਚ। ਕਾਂਗਰਸ ਪਾਰਟੀ ਤੇ ਬਾਕੀ ਧਿਰਾਂ ਨੇ ਜਿਹੜਾ ਦੀ ਇਹ ਇੱਥੇ ਵਿਰੋਧ ਕੀਤੇ ਆ। ਅਕਾਲੀ ਦਲ ਮਾਨ ਨੇ ਤੇ ਖਾਲਸਾ ਨੇ 25 ਜਨਵਰੀ ਨੂੰ ਇਸ ਮਾਮਲੇ ਦੇ ਉੱਤੇ ਪੰਜਾਬ ਬੰਦ ਦਾ ਸੱਦਾ ਦਿੱਤਾ ਸੀਗਾ, ਪਰ ਇਸ ਪੰਜਾਬ ਬੰਦ ਦੇ ਸੱਦੇ ਦਾ ਅਸਰ 2 ਜਾਂ 3 ਜ਼ਿਲ੍ਹਿਆਂ ਤੱਕ ਸੀਮਤ ਜਿਹਾ ਜਿਹੜਾ ਹੋ ਕੇ ਰਹਿ ਗਿਆ। ਉਹ ਵੀ ਕੁਝ ਘੰਟਿਆਂ ਦੇ ਵਾਸਤੇ ਇਹਦਾ ਅਸਰ ਵੇਖਣ ਨੂੰ ਮਿਲਿਆ। ਮੁੜ ਕੇ ਜਿਹੜਾ ਦੀ ਇਹਦਾ ਅਸਰ ਵੇਖਣ ਨੂੰ ਨਹੀਂ ਜਿਹੜਾ ਦੀ ਉਹ ਮਿਲਿਆ। ਪੰਜਾਬ ਕਿਉਂਕਿ ਮੋਰਚਿਆਂ ਦੇ ਮਾਮਲੇ ਦੇ ਵਿੱਚ ਮੋਹਰੀ ਰਿਹਾ। ਗੁਰੂ ਕੇ ਬਾਗ ਦਾ ਮੋਰਚਾ, ਜੈਤੋ ਦਾ ਮੋਰਚਾ, ਅਕਾਲੀ ਮੋਰਚੇ, ਬਰਗਾੜੀ ਮੋਰਚਾ, ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਜੀ ਇਹਨਾਂ ਮੋਰਚਿਆਂ ਦੇ ਵਿੱਚ ਪਹੁੰਚਦੇ ਰਹੇ ਆ। ਪਰ ਇਸ ਮਾਮਲੇ ਦੇ ਉੱਤੇ ਇਹ ਕਿਹਾ ਜਾ ਸਕਦਾ ਹੈ ਕਿ ਲੀਡਰਲੈਸ ਜਿਹੜਾ ਜੀ ਉਹ ਹੋਣਾ ਪੰਜਾਬ ਦਾ, ਇਹ ਕਿਤੇ ਨਾ ਕਿਤੇ ਇਹ ਰੀਜ਼ਨ ਰਿਹਾ ਕਿ ਇੱਕ ਕੋਈ ਇਸ ਤਰ੍ਹਾਂ ਦਾ ਲੀਡਰ ਜਿਹਦੀ ਇੱਕ ਆਵਾਜ਼ ਦੇ ਉੱਤੇ ਪੰਜਾਬ ਦੇ ਲੋਕ ਜਿਹੜਾ ਜੀ ਉਹ ਇਕੱਠੇ ਹੋ ਜਾਣ। ਉਹ ਰਾਜਨੀਤਿਕ ਤੌਰ ਦੇ ਉੱਤੇ, ਧਾਰਮਿਕ ਤੌਰ ਦੇ ਉੱਤੇ ਜਿਹੜਾ ਜੀ ਉਹ ਨਹੀਂ ਉੱਭਰ ਸਕਿਆ। ਆਪਾਂ ਜਥੇਦਾਰ ਦੀ ਗੱਲ ਕਰਦੇ ਹਾਂ। ਜੇ ਜਥੇਦਾਰ ਮੰਨ ਲਓ ਸੱਦਾ ਦਿੰਦੇ ਵੀ ਆ ਤੇ ਉਹ ਇਹ ਕਿਹਾ ਜਾਂਦਾ ਜੀ ਕਿ ਕਿਉਂਕਿ ਸਭ ਨੂੰ ਪਤਾ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਬਾਦਲ ਪਰਿਵਾਰ ਦੇ ਜਿਹੜਾ ਜੀ ਉਹ ਅੰਡਰ ਹੈ ਤੇ ਉਹਨਾਂ ਦੇ ਵੱਲੋਂ ਹੀ ਲਾਇਆ ਹੋਇਆ, ਉਹ ਇੱਕ ਧੜੇ ਦਾ ਹੋ ਜਾਣਾ। ਮੁੜ ਕੇ ਮੁਤਵਾਜ਼ੀ ਜਥੇਦਾਰਾਂ ਦੀ ਗੱਲ ਹੋ ਜਾਊਗੀ। ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹਨਾਂ ਦੀ ਪੰਜਾਬ ਦੇ ਵਿੱਚ ਇਸ ਵੇਲੇ ਹੋਂਦ ਇਹ ਆ ਕਿ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਸਿਆਸੀ ਪਾਰਟੀਆਂ ਨੂੰ ਵੀ ਕਹਾਣੀ ਬਣਨੀ ਕੀ ਆ। ਸਰਕਾਰ ਜਿਹੜੀ ਆ ਜੀ ਉਹਨੇ ਆਪਣੇ ਤੌਰ ਦੇ ਉੱਤੇ ਲੁਧਿਆਣੇ ਦੇ ਵਿੱਚ ਸਰਕਾਰੀ ਜਿਹੜਾ ਵਿਰੋਧ ਸੀਗਾ ਉਹ ਕੀਤਾ ਸੀਗਾ। ਉਹਦੇ 'ਚ ਗਿਣਤੀ ਭੋਰਾਕ ਸੀਗੀ ਜੀ। ਅਕਾਲੀ ਦਲ ਜਿਹੜਾ ਜੀ ਉਹ ਕਿਉਂਕਿ ਭੁਗਤਿਆ ਹੱਕ ਦੇ ਵਿੱਚ ਉਹ ਹੁਣ ਇੱਥੇ ਕੋਈ ਮੋਰਚਾ ਵੀ ਨਹੀਂ ਤੋਰ ਸਕਦਾ। ਉਂਝ ਵੀ ਅਕਾਲੀ ਦਲ ਜਿਸ ਤਰੀਕੇ ਨਾਲ ਪਾਟਿਆ ਪਿਆ, ਉਹਨੂੰ ਇਹ ਨਹੀਂ ਪਤਾ ਕਿ ਉਹਦੇ ਹਾਲਾਤ ਕੀ ਬਣਨੇ ਆ। ਆਮ ਆਦਮੀ ਪਾਰਟੀ ਜਿਹੜੀ ਹੈ ਜੀ ਜਿੰਨੀ ਕੁ ਹੈਗੀ ਆ ਉਹ ਇਸ ਵੇਲੇ ਦਿੱਲੀ ਦੇ ਵਿੱਚ ਬਿਜ਼ੀ ਆ। ਇਸ ਕਰਕੇ ਇੱਥੇ ਪੰਜਾਬ ਦੇ ਵਿੱਚ ਕੋਈ ਸਾਂਝਾ ਸੱਦਾ ਜਿਹੜਾ ਜੀ ਇਸ ਨਾਗਰਿਕਤਾ ਸੋਧ ਕਾਨੂੰਨ ਦੇ ਮਾਮਲੇ ਦੇ ਵਿੱਚ ਅਜੇ ਤੱਕ ਸਾਹਮਣੇ ਨਹੀਂ ਆਇਆ। ਪਰ ਇਹ ਆਸ ਜਿਹੜੀ ਜੀ ਉਹ ਲੱਗ ਰਹੀ ਆ ਕਿ ਮਲੇਰਕੋਟਲਾ ਜਿਹੜਾ ਜੀ ਉਹ ਇਸ ਮਾਮਲੇ ਦੇ ਉੱਤੇ ਆਉਂਦੇ ਦਿਨਾਂ ਦੇ ਦੌਰਾਨ ਕੇਂਦਰ ਬਿੰਦੂ ਬਣ ਸਕਦਾ ਪੰਜਾਬ ਦੇ ਵਿੱਚ ਇਸ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਦੇ ਮਾਮਲੇ। ਤੇ ਅੱਗੇ ਸੁਖਬੀਰ ਬਾਦਲ ਦੀ ਜੇ ਗੱਲ ਕਰੀਏ ਤਾਂ ਉਸਨੂੰ ਅਜੇ ਵੀ ਆਸ ਆ ਕਿ ਸਾਡਾ ਜਿਹੜਾ 9 ਮਾਸ ਦਾ ਰਿਸ਼ਤਾ ਹੈ ਨਹੀਂ ਟੁੱਟੂਗਾ। ਬਿਲਕੁਲ ਜੀ, ਆਸ ਵਾਲੀ ਗੱਲ ਹੀ ਹੈ ਜੀ। ਵੈਸੇ ਬਹੁਤ ਕੁਝ ਜਿਹੜਾ ਨਾ ਜੀ ਉਹ ਬੋਡੀ ਲੈਂਗੁਏਜ ਕਹਿ ਦਿੰਦੀ ਆ। ਦਰਬਾਰ ਸਾਹਿਬ ਦੇ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਸੀ, ਵੈਸੇ ਤਾਂ ਇੱਕ ਵਿਵਾਦ ਵੀ ਉੱਥੇ ਜੁੜ ਗਿਆ। ਇਹ ਕਹਿਤਾ ਉਹਨਾਂ ਨੇ ਕਿ ਦੇਖੋ ਜੀ ਜਦੋਂ ਦਰਬਾਰ ਸਾਹਿਬ ਦੀ ਨੀਂਹ ਰੱਖੀ ਗਈ ਆ ਕਿਸੇ ਅੰਮ੍ਰਿਤਧਾਰੀ ਤੋਂ ਵੀ ਰਖਾ ਸਕਦੇ ਸੀਗੇ ਗੁਰੂ ਸਾਹਿਬ, ਪਰ ਉਹਨਾਂ ਨੇ ਸਾਈਂ ਮੀਆਂ ਮੀਰ ਤੋਂ ਰਖਾਈ। ਹੁਣ ਉਦੋਂ ਅੰਮ੍ਰਿਤਧਾਰੀ ਕਿਵੇਂ ਸੀਗੇ ਇਹ ਨਹੀਂ ਜਿਹੜਾ ਜੀ ਪਤਾ। ਤਾਂ ਇਹ ਵਿਵਾਦ ਵੀ ਜਿਹੜਾ ਜੁੜ ਗਿਆ। ਪਰ ਉਹਨਾਂ ਨੂੰ ਜਿਹੜੀ ਬੋਡੀ ਲੈਂਗੁਏਜ ਹੈ ਜੀ ਸੁਖਬੀਰ ਸਿੰਘ ਬਾਦਲ ਹੋਰਾਂ ਦੀ, ਉਹ ਬਹੁਤ ਕੁਝ ਜਿਹੜਾ ਉਹ ਕਹਿ ਰਹੀ ਸੀਗੀ। ਉਹ ਇਹ ਕਹਿੰਦੇ ਆ ਕਿ ਭਾਜਪਾ ਦੇ ਨਾਲ ਕੋਈ ਵਖਰੇਵੇਂ ਨਹੀਂ ਗੇ। ਇਹ ਕਿਹਾ ਕਿ 2022 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਨੇ ਉਹ ਅਕਾਲੀ ਦਲ ਤੇ ਬੀਜੇਪੀ ਮਿਲ ਕੇ
ਜਿਹੜਾ ਜੀ ਉਹ ਲੜੂਗਾ। ਉਹਨਾਂ ਨੇ ਜਿਹੜੀ ਬੁੱਤਾਂ ਵਾਲੀ ਗੱਲ ਆ ਜੀ ਉਹ ਵੀ ਇਹ ਕਹਿਤਾ ਕਿ ਇਹ ਤਾਂ ਜੀ ਇਸ ਮਾਮਲੇ ਦੇ ਉੱਤੇ ਮੈਂ ਕੁਛ ਨਹੀਂ ਜਿਹੜਾ ਜੀ ਉਹ ਕਹਿਣਾ, ਸਰਕਾਰ ਫੈਸਲਾ ਲਵੇ ਜਾਂ ਅਕਾਲ ਤਖਤ ਦੇ ਜਥੇਦਾਰ ਫੈਸਲਾ ਨੂੰ। ਬੁੱਤ ਲਾਏ ਤਾਂ ਇਹਨਾਂ ਨੇ ਸੀਗੇ ਜੀ। ਟਕਸਾਲ ਦੇ ਮੁਖੀ ਵੀ ਉਦੋਂ ਬੁੱਤਾਂ ਦੇ ਜਦੋਂ ਪਰਦਾ ਚੁੱਕਣਾ ਸੀਗਾ ਉਦੋਂ ਨਾਲ ਜਿਹੜਾ ਜੀ ਉਹ ਖੜੇ ਸੀਗੇ। ਹੁਣ ਕਿਹੜੇ ਮੂੰਹ ਦੇ ਨਾਲ ਉਹਦਾ ਜਿਹੜਾ ਜੀ ਉਹ ਵਿਰੋਧ ਕਰਨ ਜਾਂ ਹੱਕ ਦੇ ਵਿੱਚ ਜਿਹੜਾ ਜੀ ਉਹ ਖੜਨ, ਇਸ ਕਰਕੇ ਫਸਿਆ ਹੋਇਆ ਤਾਂ ਮਹਿਸੂਸ ਜਿਹੜਾ ਜੀ ਉਹ ਕਰ ਰਿਹਾ। ਬੇਸ਼ੱਕ ਜਿਹੜੇ ਸੁਖਬੀਰ ਸਿੰਘ ਬਾਦਲ ਹੋਰੀ ਕੁਛ ਵੀ ਕਹੀ ਜਾਣ, ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਜਿਸ ਤਰੀਕੇ ਦੇ ਨਾਲ ਬਾਦਲ ਪਰਿਵਾਰ ਨੂੰ ਪੜ੍ਹਨੇ ਜਿਹੜਾ ਜੀ ਉਹ ਪਾ ਦਿੱਤਾ ਇੱਥੇ ਮਾਲਵੇ ਦੇ ਪੂਰੇ ਖੇਤਰ ਦੇ ਵਿੱਚ, ਉਹਨਾਂ ਦੇ ਵਾਸਤੇ ਫਿਕਰਮੰਦੀ ਜਿਹੜੀ ਆ ਨਾ ਜੀ ਵੱਡੀ ਇਹ ਬਣੀ ਪਈ ਆ ਕਿ ਅਕਾਲੀ ਦਲ ਬਾਦਲ ਦੇ ਵਿੱਚ ਜਿਹੜਾ ਲੱਗ ਰਿਹਾ ਖੋਰਾ ਉਹਨੂੰ ਕਿਹੜੇ ਤਰੀਕੇ ਦੇ ਨਾਲ ਰੋਕਣ। ਭਾਰਤੀ ਜਨਤਾ ਪਾਰਟੀ ਜਿਹੜੀ ਪੰਜਾਬ ਇਕਾਈ ਆ ਉਹ ਲਗਾਤਾਰ ਇੱਕ ਗੱਲ ਕਹੀ ਜਾਂਦੀ ਆ ਕਿ ਹੁਣ ਤਾਂ ਅਸੀਂ ਵੱਡੇ ਭਰਾ ਦਾ ਰੋਲ ਜਿਹੜਾ ਜੀ ਉਹ ਪਲੇ ਕਰਨਾ। 58 ਸੀਟਾਂ ਨਹੀਂ, ਉਹ ਕਹਿੰਦੇ 59 ਸੀਟਾਂ ਚਾਹੀਦੀਆਂ ਨੇ। 23 ਅਕਾਲੀ ਦਲ ਉਹਨਾਂ ਨੂੰ ਛੱਡਦਾ। 59 ਦਾ ਮਤਲਬ ਇਹ ਹੈ ਕਿ ਮੁੱਖ ਮੰਤਰੀ ਸਾਡਾ ਹੋਊਗਾ, ਅਸੀਂ ਵੱਧ ਸੀਟਾਂ ਦੇ ਉੱਤੇ ਜਿਹੜਾ ਜੀ ਉਹ ਲੜਨਾ। ਅਕਾਲੀ ਦਲ ਬਾਦਲ ਦੇ ਕੋਲੇ ਲੈ ਦੇ ਕੇ ਇਸ ਵੇਲੇ ਸਾਰਾ ਜਿਹੜਾ ਉਹਨਾਂ ਦਾ ਦਾਰੋਮਦਾਰ ਇਸ ਚੀਜ਼ ਦੇ ਉੱਤੇ ਟਿਕਿਆ ਹੋਇਆ ਕਿ ਕਿਸੇ ਤਰੀਕੇ ਦੇ ਨਾਲ ਹਰਸਿਮਰਤ ਕੌਰ ਬਾਦਲ ਦੀ ਮਿਨਿਸਟਰੀ ਜਿਹੜੀ ਆ ਜੀ ਇੱਕ ਨਿੱਕੀ ਮੋਟੀ ਜਿਹੀ ਮਿਲੀ ਹੋਈ ਆ ਉਹ ਟਿਕੀ ਰਵੇ, ਉਹ ਕਿਤੇ ਮਿਨਿਸਟਰੀ ਨਾ ਜਿਹੜੀ ਦੀ ਉਹ ਚੱਲ ਜੇ, ਜਿਹੜੀ ਕਿ ਉਹਨਾਂ ਨੂੰ ਡੇ ਬਾਈ ਡੇ ਹੌਲੀ ਹੌਲੀ ਖਿਸਕਦੀ ਤਾਂ ਕਿਤੇ ਨਾ ਕਿਤੇ ਨਜ਼ਰ ਆ ਰਹੀ ਆ। ਇਸ ਕਰਕੇ ਹੁਣ ਉਹ ਇਹ ਕਹਿਣ ਲੱਗੇ ਆ ਕਿ ਦਿੱਲੀ ਦਾ ਛੱਡੋ ਜੀ, ਪੰਜਾਬ ਦੇ ਵਿੱਚ ਤਾਂ ਸਾਡਾ ਜਿਹੜਾ ਗੱਠਜੋੜ ਆ ਉਹ ਉਸੇ ਤਰੀਕੇ ਦੇ ਨਾਲ ਜਾਰੀ ਆ। ਜਿਉਂ ਦਿੱਲੀ ਵਾਲਾ ਕਾਂਡ ਹੋਇਆ, ਨਾ ਕੇਂਦਰ ਦੇ ਵਿੱਚੋਂ ਕਿਸੇ ਭਾਰਤੀ ਜਨਤਾ ਪਾਰਟੀ ਦੇ ਲੀਡਰਸ਼ਿਪ ਦਾ ਕੋਈ ਬਿਆਨ ਆਇਆ ਇਸ ਮਸਲੇ ਦੇ ਉੱਤੇ ਅਕਾਲੀਆਂ ਦੇ ਮੰਨਣ ਮਨਾਉਣ ਵਾਸਤੇ, ਨਾ ਕਿਸੇ ਕਿਸਮ ਦਾ ਕੋਈ ਬਿਆਨ ਜਿਹੜਾ ਜੀ ਪੰਜਾਬ ਦੀ ਭਾਜਪਾ ਲੀਡਰਸ਼ਿਪ ਦੇ ਵੱਲੋਂ ਆਇਆ। ਬਿਲਕੁਲ ਜੀ, ਆ ਜਿਹੜੀ ਕੁਰਸੀ ਗਿਆ ਨਾ ਇਸ ਲਈ ਤਾਂ ਇਹਨਾਂ ਨੇ ਪੰਜਾਬ ਭੇਜ ਦਿੱਤਾ, ਦਾ ਦੇ ਉੱਤੇ ਲਾ ਦਿੱਤਾ। ਅਖੀਰਲੇ ਸਵਾਲ ਚੱਲਾਂਗੇ, ਉਸ ਤੋਂ ਪਹਿਲਾਂ ਦੱਸ ਦਈਏ ਸਰੋਤੇ ਜੇ ਤੁਹਾਡਾ ਵੀ ਕੋਈ ਸਵਾਲ ਆ ਤੁਸੀਂ ਕਾਲ ਕਰ ਸਕਦੇ ਹੋ 4082725200 408 272 5200। ਅਤੇ ਦਿੱਲੀ ਦੇ ਵਿੱਚ BJP ਵੱਲੋਂ ਜਿਹੜਾ ਇਲੈਕਸ਼ਨ ਆ ਉਸ ਨੂੰ ਇੱਕ ਫਿਰਕੇ ਦੀ ਲੜਾਈ ਬਣਾਉਣ ਦੀ ਕੋਸ਼ਿਸ਼ ਹੈ। ਦੇਖੋ ਜਿਸ ਤਰ੍ਹਾਂ ਦੇ ਬਿਆਨ ਜਿਹੜੇ ਦੀ ਉਹ ਆ ਰਹੇ ਆ, ਚਾਹੇ ਉਹ ਅਮਿਤ ਸ਼ਾਹ ਦਾ ਬਿਆਨ ਹੈ, ਚਾਹੇ ਜਿਹੜਾ ਕਪਿਲ ਮਿਸ਼ਰਾ ਨੇ ਟਵੀਟ ਕੀਤਾ ਸੀਗਾ, ਸ਼ਾਹੀਨ ਬਾਗ ਨੂੰ ਇਹਨਾਂ ਦੇ ਵੱਲੋਂ ਮਿੰਨੀ ਪਾਕਿਸਤਾਨ ਦੱਸਿਆ ਜਾ ਰਿਹਾ। ਜਿਹੜੇ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਹੋਰੀ ਉਹ ਇਹ ਕਹਿੰਦੇ ਆ ਕਿ ਜੇ ਅਰਵਿੰਦ ਕੇਜਰੀਵਾਲ ਦੇ ਵਿੱਚ ਹਿੰਮਤ ਹੈ ਤਾਂ ਉਹ ਸ਼ਾਹੀਨ ਬਾਗ ਜਾ ਕੇ ਵਿਖਾਵੇ। ਮਤਲਬ ਇਹ ਹੈ ਕਿ ਜੇ ਅਰਵਿੰਦ ਕੇਜਰੀਵਾਲ ਉੱਥੇ ਸ਼ਾਹੀਨ ਬਾਗ ਜਾਂਦਾ ਤੇ ਇਹ ਕਹਿਣਗੇ ਦੇਖੋ ਜੀ ਇਹ ਤਾਂ ਇੱਕ ਫਿਰਕੇ ਦੇ ਨਾਲ ਜਿਹੜਾ ਜੀ ਉਹ ਖੜਾ, ਜਿਹੜੀ ਵੋਟ ਪੋਲਰਾਈਜ਼ ਕਰਨੀ ਆ, ਜਿਹੜੀ ਵੋਟ ਤੋੜਨੀ ਆ, ਇੱਕ ਫਿਰਕੇ ਦੀ ਜਿਹੜੀ ਵੋਟ ਲਿਆਉਣੀ ਆ ਉਹਨੂੰ ਜਿਹੜਾ ਜੀ ਉਹ ਕੱਢਣ ਦੇ ਵਾਸਤੇ ਜਾਂ ਇੱਕ ਫਿਰਕੇ ਦੀ ਜਿਹੜੀ ਇੱਕ ਫਿਰਕੇ ਦੇ ਖਿਲਾਫ ਬੋਲ ਕੇ ਦੂਜੇ ਫਿਰਕੇ ਦੀ ਵੋਟ ਕੱਢਣ ਦੇ ਜਿਹੜਾ ਜੀ ਉਹ ਯਤਨ ਹੋ ਰਹੇ ਆ। ਅਮਿਤ ਸ਼ਾਹ ਇਸੇ ਕਰਕੇ ਬਾਰ-ਬਾਰ ਜਿਹੜਾ ਜੀ ਇਹ ਵੀ ਕਹਿ ਰਹੇ ਆ ਕਿ JNU ਦੇ ਇੱਕ ਵਿਦਿਆਰਥੀ ਸ਼ਰਜੀਲ ਇਮਾਮ ਦੇ ਖਿਲਾਫ ਦੇਸ਼ ਧਰੋਹ ਦਾ ਕੇਸ ਦਰਜ ਕੀਤਾ, ਜਿਹਨੇ ਉੱਤਰ ਪੂਰਬੀ ਜਿਹੜੇ ਉੱਤਰ ਪੂਰਬ ਨੇ ਉਹਨਾਂ ਨੂੰ ਬਾਕੀ ਮੁਲਕ ਦੇ ਨਾਲੋਂ ਨਖੇੜਨ ਦਾ ਬਿਆਨ ਜਿਹੜਾ ਜੀ ਉਹ ਦਿੱਤਾ। ਜਿਹੜੇ ਅਮਿਤ ਸ਼ਾਹ ਨੇ ਉਹ ਇਹ ਕਹਿੰਦੇ ਨੇ ਕਿ ਮੈਂ ਅਰਵਿੰਦ ਕੇਜਰੀਵਾਲ ਨੂੰ ਪੁੱਛਣਾ ਚਾਹੁੰਦਾ ਕਿ ਉਹ ਸ਼ਰਜੀਲ ਇਮਾਮ ਨੂੰ ਫੜਨ ਦੇ ਪੱਖ ਦੇ ਵਿੱਚ ਹਨ ਕਿ ਨਹੀਂ। ਜਿਹੜੇ ਅਰਵਿੰਦ ਕੇਜਰੀਵਾਲ ਆ ਜੀ ਉਹ ਇਸ ਮਾਮਲੇ ਦੇ ਉੱਤੇ ਇਹ ਕਹਿੰਦੇ ਆ ਕਿ ਗ੍ਰਹਿ ਮੰਤਰੀ ਨੇ ਜਿਹਨੂੰ ਮਰਜ਼ੀ ਫੰਡ ਜਿਹਨੂੰ ਮਰਜ਼ੀ ਛੱਡਣ, ਉਹ ਸ਼ਾਹੀਨ ਬਾਗ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਉਠਾ ਦੇਣ ਜੇ ਉਹਨਾਂ ਨੂੰ ਲੱਗਦਾ ਕਿ ਉਹ ਗਲਤ ਬੈਠੇ ਹੋਏ ਆ। ਔਰ ਇਸ ਮਾਮਲੇ ਦੇ ਉੱਤੇ ਇੱਕ ਕੇਂਦਰ ਦਾ ਜਿਹੜਾ ਜੀ ਵਜ਼ੀਰ ਆ ਜਿਹੜਾ ਕਿ ਪਿੱਛੋਂ ਇੱਥੋਂ ਹਿਮਾਚਲ ਪ੍ਰਦੇਸ਼ ਤੋਂ ਆ, ਉਹਦੀ ਵੀਡੀਓ ਨੇ ਇਸ ਵੇਲੇ ਕਈ ਸਵਾਲ ਜਿਹੜੇ ਦੀ ਉਹ ਖੜੇ ਕਰ ਦਿੱਤੇ ਆ। ਉਹ ਮੰਤਰੀ ਦੇ ਅਹੁਦੇ ਦੇ ਉੱਤੇ ਜਿਹੜਾ ਜੀ ਬੈਠਣ ਦੇ ਬਾਵਜੂਦ ਨਾਅਰੇ ਲਵਾ ਰਿਹਾ ਲੋਕਾਂ ਤੋਂ ਜਿਹੜਾ ਜੀ ਕਿ ਦੇਸ਼ ਕੇ ਗਦਾਰੋਂ ਕੋ ਗੋਲੀ ਮਾਰੋ, ਸੋ ਐਂਡ ਸੋ ਜਿਹੜੇ ਲਫ਼ਜ਼ ਦੀ ਏਅਰ ਦੇ ਉੱਤੇ ਵੀ ਸਾਂਝੇ ਨਹੀਂ ਜਿਹੜੇ ਜੀ ਉਹ ਕੀਤੇ ਜਾ ਸਕਦੇ। ਉਹ ਵੀਡੀਓ ਜਿਹੜੀ ਆ ਜੀ ਵੱਡੇ ਪੱਧਰ ਦੇ ਉੱਤੇ ਵਾਇਰਲ ਹੋਈ ਆ। ਔਰ ਉਸ ਵੀਡੀਓ ਦੇ ਵਿੱਚ ਗਦਾਰ ਕਿਹਨੂੰ ਕਿਹਾ ਜਾ ਰਿਹਾ, ਜਿਹੜੇ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰ ਰਹੇ ਆ। ਜਿਹੜਾ ਚੋਣ ਕਮਿਸ਼ਨ ਆ ਜੀ ਉਹ ਸੁੱਤਾ ਪਿਆ, ਉਹਦੇ ਕੋਲੇ ਸ਼ਿਕਾਇਤ ਤਾਂ ਇਸ ਮਾਮਲੇ ਤੇ ਗਈ ਆ। ਕਪਿਲ ਮਿਸ਼ਰਾ ਨੇ ਜਦੋਂ ਟਵੀਟ ਕੀਤਾ ਸੀਗਾ ਕਿ 8 ਫਰਵਰੀ ਨੂੰ ਜਿਹੜਾ ਇੱਥੇ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੰਗ ਹੋਣੀ ਆ, ਉਸ ਮਾਮਲੇ ਦੇ ਉੱਤੇ 48 ਘੰਟੇ ਉਹਦੀ ਜ਼ਬਾਨ ਜਿਹੜੀ ਆ ਜੀ ਬੰਦ ਉਦੋਂ ਕਰਵਾਈ ਚੋਣ ਕਮਿਸ਼ਨ ਨੇ ਜਦੋਂ ਪ੍ਰੈਸ਼ਰ ਪੈ ਗਿਆ। ਨਹੀਂ ਤਾਂ ਅਦਰਵਾਈਜ਼ ਚੋਣ ਕਮਿਸ਼ਨ ਵੇਖ ਹੀ ਨਹੀਂ
ਕਿ ਜਿਹੜੇ ਲੀਡਰ ਦੇ ਮੂੰਹ ਦੇ ਵਿੱਚ ਜਿਹੜੀ ਗੱਲ ਆਉਂਦੀ ਹੈ ਜੀ ਉਹ ਬੋਲੀ ਜਾ ਰਿਹਾ, ਔਰ ਇੰਨੀ ਕੁ ਨਫ਼ਰਤ ਜਿਹੜੀ ਹੈ ਜੀ ਉਹ ਫੈਲਾਈ ਜਾ ਰਹੀ ਆ ਦੋ ਫਿਰਕਿਆਂ ਦੇ ਵਿਚਾਲੇ ਕਿ ਇਹ ਖਤਰਨਾਕ ਜਿਹੜੀ ਜੀ ਉਹ ਸਿੱਧ ਹੋਊਗੀ। ਇਹ ਤਾਂ ਤੁਸੀਂ ਕਹਿ ਲਓ ਕਿ ਜਿਹੜੇ ਲੋਕ ਐਜੀਟੇਸ਼ਨ ਕਰ ਰਹੇ ਆ ਉਹਨਾਂ ਦੇ ਵਿੱਚ ਪੇਸ਼ੈਂਸ ਹੈ, ਉਹ ਪੇਸ਼ੈਂਸ ਲੂਜ਼ ਨਹੀਂ ਜਿਹੜਾ ਜੀ ਉਹ ਕਰ ਰਹੇ, ਪਰ ਨੇਤਾਵਾਂ ਦੇ ਵੱਲੋਂ, ਬੀਜੇਪੀ ਦੇ ਨੇਤਾਵਾਂ ਦੇ ਵੱਲੋਂ ਕੋਈ ਕਸਰ ਜਿਹੜੀ ਹੈ ਜੀ ਇਸ ਮਾਮਲੇ ਦੇ ਵਿੱਚ ਨਹੀਂ ਛੱਡੀ ਜਾ ਰਹੀ ਕਿ ਕਿਸੇ ਤਰੀਕੇ ਨਾਲ ਵੋਟ ਜਿਹੜੀ ਹੈ ਜੀ ਉਹ ਪੋਲਰਾਈਜ਼ ਕੀਤੀ ਜਾ ਸਕੇ। ਭਾਰਤੀ ਜਨਤਾ ਪਾਰਟੀ ਦੀ ਕੋਸ਼ਿਸ਼ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਇਹਨਾਂ ਇਸ਼ੂਜ਼ ਦੇ ਵਿੱਚ ਜਿਹੜਾ ਜੀ ਉਹ ਉਲਝਾਇਆ ਜਾਵੇ, ਜਦੋਂ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਇਸ ਤਰੀਕੇ ਦੇ ਨਾਲ ਚੋਣ ਲੜ ਰਹੀ ਆ ਕਿ ਲੋਕਲ ਇਸ਼ੂਜ਼ ਜਿਹੜੇ ਨੇ ਉਹ ਉਭਾਰੇ ਜਾਣ। ਇੱਕ ਗੱਲ ਤੁਸੀਂ ਦੇਖੀ ਹੋਣੀ ਆ ਕਿ ਸਟਾਰਟਿੰਗ ਦੇ ਵਿੱਚ ਜਿਹੜਾ ਵੀ ਉਹ ਪ੍ਰਧਾਨ ਮੰਤਰੀ ਹੋਰਾਂ ਦੇ ਬਿਆਨ ਸੀ, ਹੁਣ ਜਿਹੜੇ ਸਾਈਨ ਨੇ ਬੋਰਡਾਂ ਦੇ ਉੱਤੇ ਉਹ ਹਟਾ ਕੇ ਉੱਥੇ ਅਮਿਤ ਸ਼ਾਹ ਹੋਰੀ ਜਿਹੜੇ ਵੀ ਉਹ ਫਿੱਟ ਕੀਤੇ ਗਏ ਆ। ਇਸ ਵੇਲੇ ਇਹ ਲੜਾਈ ਜਿਹੜੀ ਆ ਅਮਿਤ ਸ਼ਾਹ ਵਰਸਸ ਅਰਵਿੰਦ ਕੇਜਰੀਵਾਲ ਬਣਾਉਣ ਦੇ ਯਤਨ ਹੈ ਭਾਰਤੀ ਜਨਤਾ ਪਾਰਟੀ ਦੇ ਵੱਲੋਂ, ਜਦੋਂ ਕਿ ਅਰਵਿੰਦ ਕੇਜਰੀਵਾਲ ਜਿਹੜਾ ਜੀ ਜਿਸ ਤਰੀਕੇ ਦੇ ਨਾਲ ਉਹ ਚੱਲ ਰਿਹਾ ਉਹ ਕੋਸ਼ਿਸ਼ ਕਰ ਰਿਹਾ ਕਿ ਇਹ ਲੜਾਈ ਜਿਹੜੀ ਆ ਜੀ ਦਿੱਲੀ ਦੀਆਂ ਉਹਨਾਂ ਦੇ ਵੱਲੋਂ ਕੀਤੇ ਕੰਮ ਤੇ ਲੋਕਲ ਇਸ਼ੂਜ਼ ਜਿਹੜੇ ਜੀ ਉਹ ਰਹਿਣ। ਪਤਾ ਹੈ ਇਸ ਗੱਲ ਦਾ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਵੀ ਹੈ ਵੀ ਜੇ ਉਹ ਉਲਝਦੇ ਅਮਿਤ ਸ਼ਾਹ ਦੇ ਬਿਆਨਾਂ ਦੇ ਵਿੱਚ ਤੇ ਫਿਰ ਵੋਟ ਜਿਹੜੀ ਆ ਜੀ ਉਹ ਪੋਲਰਾਈਜ਼ ਹੋ ਸਕਦੀ ਆ, ਫਿਰ ਉਹ ਇੱਕ ਫਿਰਕਾ ਜਿਹੜਾ ਜੀ ਉਹਨੂੰ ਵਿਅਕਤੀ ਬਣਾ ਕੇ ਦੂਜੇ ਫਿਰਕੇ ਨੂੰ ਜਿਹੜਾ ਜੀ ਉਹ ਕੱਢਿਆ ਜਾ ਸਕਦਾ। ਇਹ ਇਸ ਕਿਸਮ ਦੀ ਜਿਹੜੀ ਰਾਜਨੀਤੀ ਆ ਉਹ ਦਿੱਲੀ ਦੀਆਂ ਚੋਣਾਂ ਦੇ ਵਿੱਚ ਹੋ ਰਹੀ ਆ, ਔਰ ਦਿੱਲੀ ਜਿੱਥੇ ਕਿ ਵੋਟਾਂ 8 ਫਰਵਰੀ ਨੂੰ ਜਿਹੜਾ ਜੀ ਉਹ ਪੈਣੀਆਂ ਨੇ, ਔਰ ਅੱਜ ਇੱਥੋਂ ਮੁਤਾਬਕ 28 ਤਰੀਕ ਜਿਹੜੀ ਆ ਜੀ ਹੋ ਗਈ ਆ, ਤਾਂ ਦਿਨ ਜਿਹੜੇ ਆ ਜੀ ਉਹ 10 ਕੁ ਰਹਿ ਗਏ ਆ ਹੁਣ, ਔਰ ਡੇ ਬਾਈ ਡੇ ਜਿਹੋ ਜੀ ਬਿਆਨਬਾਜ਼ੀ ਤਿੱਖੀ ਹੋ ਰਹੀ ਆ ਜਾਂ ਜੋ ਕੁਛ ਮੂੰਹ ਤੁਸੀਂ ਕਹਿ ਲਓ ਕਿ ਕੰਨਾਂ ਤੱਕ ਜਿਹੜੇ ਜੀ ਉਹ ਪਾਟਦੇ ਨਜ਼ਰ ਆ ਰਹੇ ਆ, ਪਤਾ ਨਹੀਂ ਕਿਸ ਪੱਧਰ ਤੱਕ ਜਿਹੜੀ ਜੀ ਇਹ ਲੜਾਈ ਚੱਲ ਜੂਗੀ, ਨੀਵੇਂ ਪੱਧਰ ਤੱਕ। ਬਿਲਕੁਲ ਜੀ, ਹਰੇਕ ਥਾਂ ਹੀ ਇਹਨਾਂ ਦਾ ਫਿਰਕੂ ਪਾਉਣਾ ਆ ਉਹ ਉਜਾਗਰ ਹੋ ਗਿਆ। ਕਿਸੇ ਕੰਮ ਲਈ ਵੋਟਾਂ ਮੰਗਣੀਆਂ ਚਾਹੀਦੀਆਂ। ਤੇ ਬਲਤੇਜਪਨ ਜੀ ਅਸੀਂ ਆਉਂਦੇ ਹਾਂ ਵਾਪਸ ਇੱਕ ਛੋਟੀ ਜਿਹੀ ਬ੍ਰੇਕ ਤੋਂ, ਤੇ ਸਰੋਤੇ ਜੇ ਤੁਸੀਂ ਵੀ ਕਾਲ ਕਰਕੇ ਕੋਈ ਸਵਾਲ ਪੁੱਛਣਾ ਆ ਪੁੱਛ ਸਕਦੇ ਹੋ 4082722500 ਔਰ ਵਾਪਸ ਆਉਂਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ US ਨਾਲ। ਇਸ ਹਿੱਸੇ ਦੇ ਵਿੱਚ ਤੁਹਾਡੇ ਕੋਲ ਕੋਈ ਸਵਾਲ ਆ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਹੈ। ਸਾਡੇ ਨਾਲ ਦੁਆਰਾ ਜੁੜ ਚੁੱਕੇ ਨੇ ਬਲਤੇਜਪਨ ਜੀ, ਇੱਕ ਵਾਰੀ ਫਿਰ ਸਵਾਗਤ ਹੈ ਜੀ। ਮਿਹਰਬਾਨੀ ਜੀ, ਧੰਨਵਾਦ। ਤੇ ਅਸੀਂ ਕਾਲਰਸ ਦੇ ਨਾਲ ਗੱਲ ਕਰਾਂਗੇ ਜੀ ਜਿਨ੍ਹਾਂ ਦੀਆਂ ਲਾਈਨਾਂ ਡਰੋਪ ਹੋ ਚੁੱਕੀਆਂ, ਦੁਬਾਰਾ ਕਾਲ ਕਰ ਸਕਦੇ ਹੋ 4082725200। ਜੁੜੇ ਹੋਏ ਨੇ ਰਾਜ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਸਵਾਲ ਇਹ ਹੈਗਾ ਜੀ, ਜਿਹੜਾ ਰਾਮ ਮੰਦਿਰ ਦਾ ਚੈੱਕ ਇਹਨਾਂ ਨੇ ਕੈਸ਼ ਕਰਾਉਣਾ ਸੀਗਾ ਤੇ ਉਹ ਮੈਨੂੰ ਲੱਗਦਾ CA ਦੇ ਵਿੱਚ ਇਹ ਰੁਲ ਗਿਆ ਜੀ ਇਹਨਾਂ ਦਾ, ਉਹ ਵੀ ਇਹਨਾਂ ਨੂੰ ਮਤਲਬ ਕਿ ਬੈਕਫਾਇਰ ਵੀ ਕਰ ਗਿਆ ਕੁਛ। ਇੱਕ ਤਾਂ ਇਹਦੇ ਤੇ ਕੋਈ ਟਿੱਪਣੀ ਕਰਿਓ। ਇੱਕ ਆਪਣੇ ਜਿਹੜਾ BBC ਰੇਡੀਓ ਹੁੰਦਾ ਸੀ, ਬਹੁਤ ਪੁਰਾਣੀ ਤੇ ਰਿਲਾਇਬਲ ਇੱਕ ਨਿਊਜ਼ ਏਜੰਸੀ ਗਿਣੀ ਜਾਂਦੀ ਸੀ, ਤੇ ਉਹ ਬੰਦ ਹੋ ਰਹੀ ਆ 31 ਤਰੀਕ ਨੂੰ ਰੇਡੀਓ ਤੋਂ। ਤੇ ਡਿਜੀਟਲ ਵੀ ਉਹਦੇ ਕੁਛ ਸਾਰੇ ਪ੍ਰੋਗਰਾਮ ਨਹੀਂ ਆਉਣਗੇ, ਕੁਛ 1-2 ਪ੍ਰੋਗਰਾਮ ਆਉਣਗੇ ਤੇ ਤਕਰੀਬਨ ਉਹ ਬੰਦ ਹੋ ਚੁੱਕੇ। ਉਹਦੇ ਕੋਈ ਰਾਜਨੀਤਿਕ ਕਾਰਨ ਆ, ਪੋਲੀਟੀਕਲ ਕਾਰਨ ਆ, ਜਾਂ ਕੋਈ ਹੋਰ ਵਜ੍ਹਾ ਜੀ? ਵੈਸੇ ਉਹ ਤਾਂ ਦੱਸਦੇ ਆ ਵੀ ਨਵੀਂ ਟੈਕਨੋਲੋਜੀ ਦੇ ਹਿਸਾਬ ਨਾਲ ਵੀ ਉਹਨਾਂ ਦੇ ਸਰੋਤੇ ਘੱਟ ਗਏ ਸੀ ਤਾਂ ਉਹਨਾਂ ਨੇ ਰੇਡੀਓ ਤੋਂ ਬੰਦ ਕੀਤਾ, ਤੇ ਉਹਦੇ ਬਾਰੇ ਦੱਸਿਓ। ਥੈਂਕ ਯੂ। ਦੇਖੋ, ਜਿਹੜਾ ਤੁਸੀਂ ਪਹਿਲੀ ਗੱਲ ਕੀਤੀ ਆ, ਨਹੀਂ ਇਹ ਤਾਂ ਨਹੀਂ ਹੈ ਕਿ ਉਹ ਜਿਹੜਾ ਜੀ ਉਹਨਾਂ ਨੇ ਕੈਸ਼ ਨਹੀਂ ਜਿਹੜਾ ਜੀ ਉਹ ਕਰਵਾਉਣਾ। ਹਾਂ, ਇੰਨਾ ਜ਼ਰੂਰ ਹੈ ਕਿ CAA ਦੀ ਆੜ ਦੇ ਵਿੱਚ ਦੇਖੋ ਬਜਟ ਪੇਸ਼ ਹੋਣਾ ਫਰਵਰੀ ਦੇ ਪਹਿਲੇ ਹਫ਼ਤੇ, ਉਹਦਾ ਤਾਂ ਕੋਈ ਜ਼ਿਕਰ ਨਹੀਂਗਾ, ਤੇ ਮੁਲਕ ਦੀ GDP ਕਿੱਧਰ ਨੂੰ ਜਾ ਰਹੀ ਆ ਇਹਦਾ ਕੋਈ ਜ਼ਿਕਰ ਨਹੀਂਗਾ। 120-30 ਰੁਪਏ ਕਿਲੋ ਗੰਢੇ ਲੋਕਾਂ ਨੇ ਜਿਹੜੇ ਦੀ ਉਹ ਖਰੀਦੇ ਆ, ਇਹਦਾ ਕੋਈ ਜ਼ਿਕਰ ਨਹੀਂਗਾ। ਕਿੰਨੀ ਮਹਿੰਗਾਈ ਹੋ ਗਈ, ਨੌਕਰੀਆਂ ਕਿੱਥੇ ਗਈਆਂ, ਇਹਦਾ ਕੋਈ ਜ਼ਿਕਰ ਨਹੀਂਗਾ। ਜਦੋਂ ਜ਼ਿਕਰ ਇੱਕੋ ਚੀਜ਼ ਦਾ ਜਿਹੜਾ ਜੀ ਉਹ ਹੋਵੇ, ਇਹੀ ਤਾਂ ਸਰਕਾਰਾਂ ਚਾਹੁੰਦੀਆਂ ਹੁੰਦੀਆਂ ਨੇ। ਉਹ ਤਾਂ ਜਿਹੜਾ ਜੀ ਤੁਸੀਂ ਇਹ ਕਹਿ ਲਓ ਕਿ ਇੱਕ ਕੈਸ਼ ਜਿਹੜਾ ਜੀ ਉਹ ਚੈੱਕ ਹੈ, ਉਹਨੂੰ ਤਾਂ ਜਦੋਂ ਚਾਹੁਣਗੇ ਉਹਨੂੰ ਦੁਬਾਰਾ ਜਿਹੜਾ ਜੀ ਉਹ ਬਣਾ ਲੈਣਗੇ। ਉਂਝ ਵੀ ਅਦਾਲਤ ਦੇ ਵੱਲੋਂ ਫੈਸਲਾ ਜਿਹੜਾ ਜੀ ਉਹ ਆਉਣ ਤੋਂ ਬਾਅਦ
ਕੋਈ ਬਹੁਤ ਵੱਡਾ ਇਸ਼ੂ ਜਿਹੜਾ ਜੀ ਉਹ ਨਹੀਂ ਰਿਹਾ ਸ਼ਾਇਦ ਭਾਰਤੀ ਜਨਤਾ ਪਾਰਟੀ ਦੇ ਵਾਸਤੇ। ਇਸੇ ਕਰਕੇ ਉਹਨੇ CAA ਦਾ ਜਿਹੜਾ ਜੀ ਉਹ ਰੌਲਾ ਜ਼ਿਆਦਾ ਪਵਾਇਆ। ਜਾਂ ਤੁਸੀਂ ਇਹ ਕਹਿ ਲਓ ਕਿ ਇਹਦੀ ਆੜ ਦੇ ਵਿੱਚ ਜੋ ਕੁਝ ਜਿਹੜਾ ਜੀ ਉਹ ਕਰਦੀ ਤੁਰੀ ਆ ਰਹੀ ਸੀ, ਇੱਥੇ ਆ ਕੇ ਰੋਕ ਜਿਹੜੀ ਜੀ ਉਹ CAA ਦੇ ਉੱਤੇ ਜ਼ਰੂਰ ਲੱਗੀ ਆ। ਔਰ ਇਹਦੇ ਵਿੱਚ ਬੜਾ ਅਹਿਮ ਪੱਖ ਜਿਹੜਾ ਇਹ ਹੋਊਗਾ ਕਿ ਸੈਸ਼ਨ ਆ ਰਿਹਾ ਜਿਹੜਾ ਜੀ ਉਹ ਪਾਰਲੀਮੈਂਟ ਦਾ, ਤਾਂ ਉਹਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੀ ਇਕਜੁੱਟਤਾ ਆ ਉਹ ਵਿਰੋਧੀ ਧਿਰਾਂ ਦੀ ਨਜ਼ਰ ਆਉਂਦੀ ਹੈ। ਇਹ ਅਹਿਮ ਪੱਖ ਜਿਹੜਾ ਹੋਊਗਾ। ਜਿਹੜਾ BBC ਦਾ ਤੁਸੀਂ ਜਿਹੜਾ ਜੀ ਉਹ ਪੁੱਛਿਆ, ਕਿਉਂਕਿ ਇੱਕ ਬਹੁਤ ਵੱਡਾ ਅਦਾਰਾ ਹੈ ਜੀ, ਤੋ ਮੇਰਾ ਨਹੀਂ ਖਿਆਲ ਕਿ ਉਹਦਾ ਕੋਈ ਰੀਜ਼ਨ ਜਿਹੜਾ ਜੀ ਪੋਲੀਟੀਕਲ ਹੋ ਸਕਦਾ। ਇਹ ਕਿਸੇ ਅਦਾਰੇ ਦਾ ਜਿਹੜਾ ਜੀ ਇਹ ਫੈਸਲਾ ਹੋ ਸਕਦਾ, ਉਹਨਾਂ ਦਾ ਨਿੱਜੀ ਫੈਸਲਾ ਹੈ ਕਿ ਉਹਨਾਂ ਨੂੰ ਲੱਗਦਾ ਕਿ ਇੱਧਰੋਂ ਉਹਨੇ ਜਾਣਾ। ਹਾਂ, ਇੰਨਾ ਜ਼ਰੂਰ ਹੈ ਕਿ ਰਿਲਾਇਬਲ ਵਾਲੀ ਜਿਹੜੀ ਗੱਲ ਹੈ ਜੀ ਉਹ ਬਿਲਕੁਲ ਠੀਕ ਹੈ। ਇਹ ਸੀਗਾ ਕਿ ਉਹ ਉਦੋਂ ਰਿਲਾਇਬਲ ਜ਼ਰੂਰ ਹੁੰਦਾ ਸੀਗਾ ਜਦੋਂ ਹੋਰ ਕੋਈ ਹੈ ਨਹੀਂ ਸੀਗਾ। ਤੋ ਅੱਜ ਇਹ ਵੀ ਆਪਾਂ ਨੂੰ ਨਹੀਂ ਭੁੱਲਣਾ ਚਾਹੀਦਾ ਜੀ ਕਿ ਬਹੁਤ ਹੋਰ ਵੀ ਆਲੇ ਦੁਆਲੇ ਸਾਡੇ ਕੋਲੇ ਅਵੇਲੇਬਲ ਜਿਹੜਾ ਜੀ ਉਹ ਹੈਗਾ। ਉਦੋਂ ਨਿਰਭਰ ਹੋਣਾ ਪੈਂਦਾ ਸੀਗਾ ਉਹਦੇ ਉੱਤੇ। ਅੱਜ ਜਿਹੜੀ ਨਿਰਭਰਤਾ ਹੈ ਨਾ ਜੀ ਉਹ ਸਮਾਪਤ ਹੋ। ਸੋਸ਼ਲ ਮੀਡੀਆ ਜਿਹੜਾ ਜੀ ਆ ਗਿਆ, ਵਿਦੇਸ਼ਾਂ ਤੋਂ ਚੱਲਦੇ ਜਿਹੜੇ ਜੀ ਉਹ ਚੈਨਲ ਨੇ, ਹੁਣ ਉਹ ਤੁਹਾਨੂੰ ਉਡੀਕਣਾ ਨਹੀਂ ਜਿਹੜਾ ਜੀ ਉਹ ਪੈਂਦਾ, ਤੇ ਪਲੇਟਫਾਰਮ ਹੋਰ ਬਹੁਤ ਹੋ ਗਏ ਜੀ। ਉਦੋਂ ਦੇ ਟਾਈਮ ਦੇ ਉੱਤੇ ਹਾਂ, ਇਹ ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ, ਉਦੋਂ ਉਹ ਰਿਲਾਇਬਲ ਸੋਰਸ ਜਿਹੜਾ ਜੀ ਉਹ BBC ਹੁੰਦਾ ਸੀਗਾ। ਮਤਲਬ ਕਿ ਜੋ ਕਹਿ ਦਿੱਤਾ ਉਹ ਫਾਈਨਲ ਜਿਹੜਾ ਸੀਗਾ, ਜਾਂ ਉਹਦੇ ਉੱਤੇ ਲੋਕ ਯਕੀਨ ਕਰਦੇ ਸੀਗੇ। ਮੈਂ ਨਹੀਂ ਇਹ ਕਹਿੰਦਾ ਕਿ ਉਹਨਾਂ ਦਾ ਇਹ ਯਕੀਨ ਕਰਨਾ ਲੋਕਾਂ ਦਾ ਗਲਤ ਸੀਗਾ ਜਾਂ ਠੀਕ ਸੀਗਾ, ਉਹ ਆਪਣੀ ਜਗ੍ਹਾ ਦੇ ਉੱਤੇ ਆ। ਉਦੋਂ ਚੋਇਸ ਕੋਈ ਨਹੀਂ। ਅੱਜ ਚੋਇਸ ਜਿਹੜੀ ਹੈਗੀ ਆ, ਤੇ ਇਸ ਯੁੱਗ ਦੇ ਵਿੱਚ ਜਿੱਥੇ ਕੰਪੀਟੀਸ਼ਨ ਜਿਹੜਾ ਜੀ ਉਹ ਬੜਾ, ਇੱਥੇ ਫਿਰ ਖੜੂਗਾ ਉਹ ਜਿਹੜਾ ਕੰਪੀਟੀਸ਼ਨ ਦਾ ਡਟ ਕੇ ਮੁਕਾਬਲਾ ਜਿਹੜਾ ਜੀ ਉਹ ਕਰੂਗਾ। ਜਿਹੜਾ ਕੰਪੀਟੀਸ਼ਨ ਦਾ ਮੁਕਾਬਲਾ ਨਹੀਂ ਕਰ ਸਕੂਗਾ ਉਹ ਆਪਣੇ ਤਰੀਕੇ ਦੇ ਨਾਲ ਜਿਹੜਾ ਜੀ ਚੱਲੂਗਾ, ਫਿਰ ਉਹਦਾ ਖੜਨਾ ਔਖਾ ਜੀ। ਇਸ ਕਰਕੇ ਹੁਣ ਚੋਇਸ ਬਹੁਤ ਹੈ। ਬਿਲਕੁਲ ਜੀ। ਸਾਡੇ ਅਗਲੇ ਕਾਲਰ ਨੇ ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਮੇਰੇ ਦੋ ਸਵਾਲ ਆ। ਇੱਕ ਤਾਂ ਜਦੋਂ ਕੋਈ ਵੀ ਸੈਸ਼ਨ ਚੱਲਦਾ ਤੇ ਵਿਰੋਧੀ ਧਿਰ ਕੋਈ ਗੱਲ ਹੁੰਦੀ ਤੇ ਵਾਕਆਊਟ ਕਰ ਜਾਂਦੇ ਆ, ਇਹ ਕੀ ਨਹੀਂ ਡਰਾਮਾ ਬਣਾਇਆ ਵੀ ਇਹੀ ਇੱਕ ਹੱਲ ਹੈ, ਹੋਰ ਕੋਈ ਹੱਲ ਹੈ ਨਹੀਂ ਵੀ ਇਹ ਕੋਈ ਗੱਲ ਮਨਾਉਣ ਦੀ ਜਾਂ ਉੱਥੇ ਗੱਲ ਦੱਸਣ ਦੀ? ਤੇ ਦੂਜਾ ਮੇਰਾ ਸਵਾਲ ਹੈ, ਜਿੱਦਾਂ ਕਿਸੇ ਵੀ ਪਾਰਟੀ ਜਿਹੜਾ ਮੁੱਖ ਮੰਤਰੀ ਕੇ ਪਾਰਟੀ ਦਾ ਹੁੰਦਾ, ਜੇ ਮੁੱਖ ਮੰਤਰੀ ਕੰਮ ਸਹੀ ਨਹੀਂ ਕਰਦਾ, ਉਹਦੇ ਕੋਲ ਹਾਈ ਅਥਾਰਟੀ ਕੇ ਹੋਰ ਕੀ ਉਹਨਾਂ ਕੋਲ ਹੈ ਕੋਈ ਹੱਕ ਵੀ ਉਹਨੂੰ ਚੇਂਜ ਕਰ ਸਕਣ, ਜਾਂ ਪ੍ਰਧਾਨ ਜਾਂ ਉਹਦੇ ਹਾਈ ਕਮਾਨ? ਕੱਟਿਓ ਨਾ ਭੈਣ ਜੀ। ਠੀਕ ਹੈ। ਦੇਖੋ, ਜਿਹੜਾ ਜਾਂ ਤਾਂ ਇਹ ਆ ਕਿ ਵਿਰੋਧੀ ਧਿਰ ਜਿਹੜੀ ਹੈ ਜੀ ਉਹ ਰੌਲਾ ਪਾਵੇ। ਜੇ ਰੌਲਾ ਉੱਥੇ ਪਾਈ ਜਾਊਗੀ ਉਹ ਉਠਾ ਦੇਣਗੇ, ਸਦਨ ਉਠਾ ਦੇਣਗੇ, ਚਾਹੇ ਉਹ ਪਾਰਲੀਮੈਂਟ ਦਾ ਜਾਂ ਵਿਧਾਨ ਸਭਾ ਦਾ। ਉਹ ਕਹਿਣਗੇ ਜੀ ਕਿ ਰੌਲਾ ਪੈ ਰਿਹਾ, ਇਸ ਕਰਕੇ ਅਸੀਂ ਸਦਨ ਉਠਾ ਰਹੇ ਹਾਂ। ਉਹ ਵੀ ਔਨ ਰਿਕਾਰਡ ਜਾਂਦਾ ਕਿ ਇੰਨੇ ਵਜੇ ਸਦਨ ਉਠਾਇਆ ਗਿਆ। ਜਿਹੜਾ ਵਿਰੋਧੀ ਧਿਰ ਦਾ ਵਾਕਆਊਟ ਕਰਨਾ, ਚਾਹੇ ਵਿਧਾਨ ਸਭਾ ਦੇ ਵਿੱਚੋਂ, ਚਾਹੇ ਉਹ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚੋਂ ਆ, ਉਹ ਵੀ ਰਿਕਾਰਡ ਦੇ ਉੱਤੇ ਚੜ੍ਹਦਾ ਜੀ। ਇਹ ਵਿਰੋਧ ਦਰਜ ਕਰਵਾਉਣ ਦੇ ਕੁਝ ਤਰੀਕੇ ਨੇ ਜੀ। ਇਸ ਕਰਕੇ ਜਦੋਂ ਵਿਰੋਧ ਦਰਜ ਕਰਵਾਉਣਾ, ਜਦੋਂ ਨਹੀਂ ਕੋਈ ਸੁਣ ਰਿਹਾ, ਉਹਨਾਂ ਦੀ ਗੱਲ ਨਹੀਂ ਕਰ ਰਿਹਾ, ਫਿਰ ਉਹ ਵਾਕਆਊਟ ਜਿਹੜਾ ਜੀ ਉਹ ਕਰਦੇ ਆ। ਮੰਨ ਲਓ ਉਸ ਵਾਕਆਊਟ ਦੇ ਵਿੱਚ ਕੁਝ ਪਾਸ ਕੀਤਾ ਸਰਕਾਰ ਨੇ, ਚਾਹੇ ਸੂਬੇ ਦੀ ਸਰਕਾਰ ਹੈ, ਕੇਂਦਰ ਦੀ ਸਰਕਾਰ ਹੈ, ਉਹ ਨਾਲ ਇਹ ਉਹਦੇ ਔਨ ਰਿਕਾਰਡ ਜਾਊਗਾ ਵੀ ਉਦੋਂ ਵਿਰੋਧੀ ਧਿਰ ਨੇ ਇਹਨੂੰ ਜਿਹੜਾ ਉਹ ਐਕਸੈਪਟ ਨਹੀਂ ਸੀ ਕੀਤਾ, ਉਹਨਾਂ ਨੇ ਵਾਕਆਊਟ ਜਿਹੜਾ ਜੀ ਉਹ ਕੀਤਾ ਸੀਗਾ। ਇਹ ਔਨ ਰਿਕਾਰਡ ਰਹਿੰਦਾ ਜੀ। ਇਸ ਕਰਕੇ ਇਹ ਜਿਹੜਾ ਜੀ ਉਹ ਕੀਤਾ ਜਾਂਦਾ ਹੈ ਜਿਹੜਾ ਵਾਕਆਊਟ। ਜਿੱਥੋਂ ਤੱਕ ਤੁਸੀਂ ਦੂਸਰਾ ਸਵਾਲ ਪੁੱਛਿਆ ਹਟਾਉਣ ਵਾਲਾ, ਬਿਲਕੁਲ ਜਿਹੜਾ ਜੀ ਉਹ ਹੈ ਰਹਿੰਦਾ। ਜੇ ਤੁਹਾਡਾ ਇਸ਼ਾਰਾ ਪੰਜਾਬ ਵੱਲ ਹੈ ਤੇ ਜਿਹੜੀ ਹਾਈ ਕਮਾਂਡ ਹੈ ਜੀ, ਇਹ ਤਾਂ ਉਹਦੇ ਹੱਥ 'ਚ ਹੈ ਨਾ ਜੀ, ਉਹਨੇ ਕੀ ਕਰਨਾ। ਹੁਣ ਇਸ ਵੇਲੇ ਜਿਹੜਾ ਸਰਕਾਰ ਜਿਹੜੀ ਆ ਉਹ ਗੜੀ ਨਹੀਂ ਰਹੀ। ਸਰਕਾਰ ਤਾਂ ਇੱਕ ਪੁਰਾਣੇ ਲੱਕੜ ਦੇ ਜਿਹੜੇ ਪਹੀਆਂ ਵਾਲਾ ਗੱਡਾ ਜੇ ਕਿਤੇ ਖੜਾ ਵੇਖਿਆ, ਉਹ ਗਲਦਾ ਹੌਲੀ ਹੌਲੀ ਬਿਲਕੁਲ ਥੱਲੇ ਆ ਜਾਂਦਾ, ਉਹਦੇ ਚੱਕੇ ਵੀ ਜਿਹੜੇ ਗਲ ਜਾਂਦੇ ਆ। ਉਹੋ ਜਿਹੇ ਹਾਲਾਤ ਜਿਹੜੇ ਜੀ ਉਹ ਹੋਏ ਪਏ ਆ। ਕੋਈ ਗਿੜਨ ਵਾਲਾ ਦੀਦਾ ਵੀ ਨਹੀਂ ਗਾ ਜੀ। ਇਹ ਨਹੀਂ ਸਮਝ ਆ ਰਹੀ ਕਿ ਜਿਹੜੀ ਹਾਈ ਕਮਾਂਡ ਹੈ ਉਹਨੂੰ ਫਿਕਰ ਕਿਉਂ ਨਹੀਂ ਹੈਗਾ ਜੀ, ਤੇ ਮੁੜ ਕੇ ਵੀ ਉਹਨੇ ਜਿਹੜਾ ਜਾਣਾ 2022 ਦੇ ਵਿੱਚ ਜਿਹੜਾ ਲੋਕਾਂ ਦੇ ਮੂਹਰੇ ਜਾਂ ਨਹੀਂ। ਜਿਹੜੀ ਚੇਂਜਸ ਪਿਛਲੇ ਦਿਨਾਂ ਦੇ ਵਿੱਚ ਕੁਝ ਜਿਹੜੀਆਂ ਹੋਈਆਂ ਨੇ, ਜਿਹਦੇ ਵਿੱਚ ਭੰਗ ਕੀਤੀਆਂ ਗਈਆਂ ਨੇ ਸਾਰੀਆਂ ਇਕਾਈਆਂ ਪੰਜਾਬ ਦੀਆਂ, ਸ਼ਾਇਦ ਉਹ ਕਿਤੇ ਨਾ ਕਿਤੇ ਇੱਕ ਸਟੈਪ ਜਿਹੜਾ ਜੀ ਉਹ ਹੈਗਾ। ਅਗਲੇ ਕੁਝ ਦਿਨ ਬੜੇ ਅਹਿਮ ਹੋਣਗੇ। ਜੇ ਤੁਸੀਂ ਪੰਜਾਬ ਨੂੰ ਇਸ਼ਾਰਾ ਕਰਕੇ ਕਹਿ ਰਹੇ ਹੋ, ਇਹ ਕੈਪਟਨ ਅਮਰਿੰਦਰ ਸਿੰਘ ਹੁਰੀ ਜਾਂਦੇ ਆ ਦਿੱਲੀ ਚੋਣ ਪ੍ਰਚਾਰ ਕਰਨ ਦੇ ਵਾਸਤੇ, ਨਵਜੋਤ ਸਿੰਘ ਸਿੱਧੂ ਹੁਰੀ ਜਿਹੜਾ ਜੀ ਉਹ ਚੋਣ ਪ੍ਰਚਾਰ ਕਰਨ ਦੇ ਵਾਸਤੇ ਜਾਂਦੇ ਆ ਦਿੱਲੀ। ਜੇ ਜਾਂਦੇ ਆ ਤਾਂ ਕੀ ਇੰਪੈਕਟ ਹੈ, ਜੇ ਨਹੀਂ ਜਾਂਦੇ ਤਾਂ ਕੀ ਇੰਪੈਕਟ ਹੈ। ਇਹ ਬਹੁਤ
ਅਹਿਮ ਜਿਹੜਾ ਜੀ ਰਹੂਗਾ ਜਿਸ ਪੁਆਇੰਟ ਤੋਂ ਤੁਸੀਂ ਗੱਲ ਕਰ ਰਹੇ ਹੋ ਕਿ ਹਾਈ ਕਮਾਂਡ ਉਹਦਾ ਫਿਰ ਕੀ ਨੋਟਿਸ ਲੈਂਦੀ ਹੈ, ਕਿਉਂਕਿ ਦਿੱਲੀ ਦੇ ਵਿੱਚ ਜਿਹੜੀ ਕਾਂਗਰਸ ਆ ਜੀ ਉਹ ਤੀਜੇ ਨੰਬਰ ਦੇ ਉੱਤੇ ਇਸ ਵੇਲੇ ਚੱਲ ਰਹੀ ਹੈ ਜੀ। ਤੇ ਅੱਗੇ ਪਰਮਿੰਦਰ ਸਿੰਘ ਜੀ, ਪਰਮਿੰਦਰ ਸਿੰਘ ਢਿੱਲੋਂ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪਨੂ ਸਾਹਿਬ ਜੀ, ਆਪਣੇ ਜੀਕੇ ਦਾ ਜਿਹੜਾ ਆ ਰਿਹਾ, ਆਪਣੇ ਕਹਿੰਦੇ ਜੀਕੇ ਹੋਣਾ ਨੇ ਗੋਲਕ ਚੋਰੀ ਕੀਤੀ ਆ, ਤਾਂ ਉਹਨਾਂ ਕੋਲ ਹਿਸਾਬ ਕਿਤਾਬ ਦੇਣਾ, ਉਹਨੂੰ ਸੱਦਿਆ ਉਹਦੇ ਵਿੱਚ ਹਾਊਸ ਦੇ ਵਿੱਚ। ਤੇ ਤੁਹਾਨੂੰ ਕੀ ਲੱਗਦਾ ਵੀ ਉੱਥੇ ਜਾ ਕੇ ਜੇ ਉਹ ਕਹਿ ਦੂਗਾ ਵੀ ਇਹ ਪੈਸੇ ਤਾਂ ਮੈਂ ਆਪਣੇ ਸੁਖਬੀਰ ਨੂੰ ਦੇ ਦਿੱਤੇ ਜਾਂ ਕਿੱਦਾਂ, ਤੇ ਕਾਰਵਾਈ ਕਿਤੇ ਚੱਲੂਗੀ ਇਹਨਾਂ ਦੋਵਾਂ ਚੋਂ? ਤੇ ਬਾਕੀ ਜਿਹੜਾ ਉਹ ਤੋਂ ਪਹਿਲਾਂ ਵੀ ਕਿਸੇ ਨੂੰ ਇਦਾਂ ਦੀ ਕੋਈ ਹੋਇਆ ਵੀ ਜੇ ਕਿਸੇ ਨੇ ਗੋਲਕ ਚੋਰੀ ਕੀਤੀ ਆ, ਕਿਸੇ ਨੂੰ ਕੋਈ ਸਜ਼ਾ ਹੋਈ ਜਾਂ ਕਿਸੇ ਨੇ ਪੈਸੇ ਵਾਪਸ ਕੀਤੇ ਆ, ਜੇ ਤੁਹਾਡੀ ਨੌਲੇਜ ਵਿੱਚ ਹੋਵੇ ਦੱਸਿਓ ਜੀ ਇਹਦੇ ਬਾਰੇ। ਤੇ ਭੈਣ ਜੀ ਕੱਟਿਓ ਨਾ ਫੋਨ, ਮਾਰੇ ਸੁਣ ਲੈਣ। ਥੈਂਕ ਯੂ ਜੀ। ਗੋਲਕ ਚੋਰੀ ਤੇ ਵਾਪਸ ਜਿਹੜੀ ਕੀਤੀ ਹੋਵੇ ਜੀ, ਨਹੀਂ ਏਦਾਂ ਦਾ ਤਾਂ ਕੁਛ ਅਜੇ ਤੱਕ ਮੇਰੀ ਜਾਣਕਾਰੀ ਦੇ ਮੁਤਾਬਕ, ਹੋ ਸਕਦਾ ਮੇਰੇ ਕੋਲ ਜਾਣਕਾਰੀ ਨਾ ਹੋਵੇ ਵੀ ਕਿਸੇ ਟਾਈਮ ਇਹ ਹੋਇਆ ਹੋਵੇ ਵੀ ਕਿਸੇ ਨੇ ਚੋਰੀ ਕਰ ਲਿਆ ਤੋਂ ਪੈਸਾ ਵਾਪਸ ਜਿਹੜਾ ਦੀ ਆ ਗਿਆ ਹੋਵੇ। ਤਾਂ ਚਿਰਾ ਪੂੰਜੀ ਦੀਆਂ ਪਹਾੜੀਆਂ ਨੇ, ਇਹਨਾਂ ਦੇ ਅੰਦਰ ਜਾਂਦਾ ਜ਼ਰੂਰ ਆ, ਬਾਹਰ ਨਹੀਂ ਕੁਛ ਵੀ ਜਿਹੜਾ ਦੀ ਉਹ ਆਉਂਦਾ। ਮਨਜੀਤ ਸਿੰਘ ਜੀਕੇ ਹੋਰਾਂ ਦੇ ਉੱਤੇ ਇਹ ਗੰਭੀਰ ਇਲਜ਼ਾਮ ਲੱਗਦੇ ਆ, ਔਰ ਇਹ ਵੀ ਆ, ਇਹਦਾ ਇੱਕ ਕਾਨੂੰਨੀ ਪੱਖ ਵੀ ਹੈ ਕਿ ਉਹਨਾਂ ਦੇ ਉੱਤੇ ਪਰਚਾ ਦਰਜ ਕਰਨ ਦੇ ਹੁਕਮ ਵੀ ਅਦਾਲਤ ਨੇ ਕੀਤੇ ਹੋਏ ਆ। ਇਟ ਮੀਨਸ ਕਿ ਕੋਈ ਜਿਹੜੇ ਜੀ ਸਬੂਤ ਹੈਗੇ ਆ। ਜਦੋਂ ਮਨਜੀਤ ਸਿੰਘ ਜੀਕੇ ਹੋਰਾਂ ਨੂੰ ਲਾਂਭੇ ਕੀਤਾ ਗਿਆ ਤਾਂ ਉਦੋਂ ਉਹਨਾਂ ਨੇ ਕੁਝ ਇਸ਼ਾਰੇ ਕੀਤੇ ਸੀਗੇ, ਜਿਹਦੇ ਵਿੱਚ ਬੜੇ ਕੁਝ ਅਹਿਮ ਇਸ਼ਾਰੇ ਸੀਗੇ ਕਿ ਜਿਹੜੇ ਦਫ਼ਤਰ ਨੇ ਉਹਨਾਂ ਦੇ ਵਿੱਚ ਬੈੱਡ ਕਿਉਂ ਲਾਏ ਗਏ ਆ। ਪਤਾ ਨਹੀਂ ਮਨਜੀਤ ਸਿੰਘ ਜੀਕੇ ਹੋਰੀ ਚੁੱਪ ਕਿਉਂ ਕਰ ਗਏ ਇਸ ਸਾਰੇ ਜਿਹੜਾ ਦੀ ਉਹ ਮਸਲੇ ਦੇ ਉੱਤੇ, ਇਸ ਸਾਰੇ ਮਾਮਲੇ ਦੇ ਉੱਤੇ। ਉਮੀਦ ਸੀਗੀ ਇਸ ਗੱਲ ਦੀ ਕਿ ਮਨਜੀਤ ਸਿੰਘ ਜੀਕੇ ਹੋਰੀ ਕੁਛ ਨਾ ਕੁਛ ਖੁਲਾਸੇ ਜਿਹੜੇ ਦੀ ਉਹ ਕਰਨਗੇ, ਆਉਂਦੇ ਦਿਨਾਂ 'ਚ ਖੁਲਾਸੇ ਕਰਦੇ ਆ। ਇਹ ਵੀ ਕੁਛ ਨਹੀਂ ਪਤਾ ਜੀ। ਵੈਸੇ ਤਾਂ ਮਨਜੀਤ ਸਿੰਘ ਜੀਕੇ ਹੋਰੀ ਹੁਣ ਤਾਂ ਸਾਲ ਤੋਂ ਉੱਪਰ ਹੋ ਚੱਲਿਆ ਜੀ, ਜੋ ਕੁਛ ਨਾਰਥ ਅਮਰੀਕਾ ਦੇ ਵਿੱਚ ਉਹਨਾਂ ਦੇ ਨਾਲ ਹੋਇਆ ਸੀਗਾ ਉਹਦੇ ਪਿੱਛੇ ਬੜਾ ਕੁਛ ਸੀਗਾ ਜੀ। ਇੱਕ ਬੰਦਾ ਉਚੇਚੇ ਤੌਰ ਦੇ ਉੱਤੇ ਜਿਹੜਾ ਦੀ ਉਹ ਇੱਥੋਂ ਗਿਆ ਸੀ, ਉਹ ਦੀਦਾ ਵੀ ਸੀਗਾ ਉਹਨਾਂ ਵੀਡੀਓਜ਼ ਦੇ ਵਿੱਚ। ਇਹ ਕਿਹਾ ਗਿਆ ਸੀਗਾ ਕਿ ਇੱਕ ਗਿਣੀ ਮਿੱਥੀ ਜਿਹੜੀ ਸਾਜ਼ਿਸ਼ ਸੀ ਉਹ ਮਨਜੀਤ ਸਿੰਘ ਜੀਕੇ ਨੂੰ ਢਾਉਣ ਦੀ ਸੀਗੀ। ਉਹ ਵੀ ਸਾਰਾ ਕੁਛ ਅੰਦਰ ਹੀ ਜਿਹੜਾ ਦੀ ਉਹ ਘੁੱਟ ਗਏ। ਪਤਾ ਨਹੀਂ ਡਰ ਜਾਂ ਉਸ ਸਮੇਂ ਦੇ ਇੰਤਜ਼ਾਰ ਦੇ ਵਿੱਚ ਨੇ ਕਿ ਕਦੋਂ ਉਹਨਾਂ ਨੇ ਉਹ ਖੁਲਾਸੇ ਜਿਹੜਾ ਦੀ ਉਹ ਕਰਨਗੇ ਜਾਂ ਨਹੀਂ, ਇਹ ਨਹੀਂ ਕੁਛ ਵੀ ਪਤਾ। ਕਿਉਂਕਿ ਇੱਕ ਗੱਲ ਤਾਂ ਹੈਗੀ ਹੈ ਨਾ ਜੀ, ਇੱਥੇ ਇਹ ਚੱਲਦਾ ਹੈ ਅਕਾਲੀ ਸਿਆਸਤ ਦੇ ਵਿੱਚ ਜਾਂ ਸਿਆਸਤ ਦੇ ਵਿੱਚ, ਤੁਸੀਂ ਕਹਿ ਲਓ ਇਕੱਲੇ ਅਕਾਲੀ ਕਿਉਂ, ਬਾਕੀ ਵੀ ਸਿਆਸਤ ਦੇ ਵਿੱਚ, ਕਿ ਤੂੰ ਮੇਰੀ ਪਿੱਠ ਖੁਰਕ ਤੇ ਮੈਂ ਤੇਰੀ ਪਿੱਠ ਜਿਹੜੀ ਦੀ ਉਹ ਖੁਰਕਦਾ। ਹੁਣ ਸਵਾਲ ਤਾਂ ਇਹ ਹੈ ਨਾ ਜੀ ਕਿ ਕੌਣ ਕਿਹਦੇ ਉੱਤੇ ਇਲਜ਼ਾਮ ਲਾਵੇ। ਇੱਥੇ ਘੱਟ ਕਿਹੜਾ ਜੀ ਕੋਈ ਹੈਗਾ ਜਿਹੜਾ ਦੀ ਇੱਕ ਵੀ ਹੋਵੇ ਜਿਹੜਾ ਘੱਟ ਹੋ। ਇੱਥੇ ਸਭ ਜਿਹੜਾ ਦੀ ਉਹ ਰਲੇ ਹੋਏ ਨੇ। ਆਹ ਕਿੰਨਾ ਰੌਲਾ ਪਿਆ ਸੀਗਾ ਕਿ ਜਿਹੜੀ ਦਰਬਾਰ ਸਾਹਿਬ ਸਮੂਹ ਦੇ ਵਿੱਚ ਲੰਗਰ ਦੀ ਇਮਾਰਤ ਬਣ ਰਹੀ ਹੈ ਉਹਨੂੰ ਠੇਕੇ ਤੇ ਦੇ ਦਿੱਤਾ, ਉਹਦਾ ਪਹਿਲਾ ਠੇਕੇਦਾਰ ਕਿੱਥੇ ਗਿਆ, ਕੰਟਰੈਕਟ ਦੇ ਉੱਤੇ ਕਿਉਂ ਬਣਾਈ ਜਾ ਰਹੀ ਆ, ਜਿਹੜਾ ਘਿਓ ਆਉਂਦਾ ਉਹਨਾਂ ਦੇ ਵਿੱਚ ਘੱਟ ਆਉਂਦਾ, ਇੰਨਾ ਤਾਂ ਜਿਹੜਾ ਦੀ ਉਹ ਰੌਲਾ ਪਿਆ। ਕੋਈ ਬੋਲਿਆ, ਕਿਸੇ ਨੇ ਕੋਈ ਜਵਾਬ ਦਿੱਤਾ, ਕਿਸੇ ਨੇ ਕੋਈ ਸਪਸ਼ਟੀਕਰਨ ਦਿੱਤਾ? ਨੋ। ਨਵਤੇਜ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਬੰਦੂ ਸਾਹਿਬ। ਭਾਜੀ ਮੈਂ ਪੁੱਛਣਾ ਸੀਗਾ, ਜਿੱਦਾਂ ਅਕਾਲੀ ਦਲ ਵਾਲੇ ਥੋੜੇ ਦਿਨ ਪਹਿਲਾਂ ਛੁਣਛਣੇ ਲੈ ਕੇ ਆਪਣੇ ਅਸੈਂਬਲੀ ਚਲ ਗਏ ਸੀਗੇ ਵੀ ਵੰਡਦੇ ਤਾਂ ਸਾਰੇ, ਜਦੋਂ ਅਕਾਲੀ ਆਉਂਦੇ ਉਦੋਂ ਉਹ ਵੰਡਦੇ ਆ ਤੇ ਜਦੋਂ ਇਹਨਾਂ ਦੀ ਵਾਰੀ ਆਉਂਦੀ ਆ ਕਾਂਗਰਸੀ ਵੰਡਦੇ ਆ। ਤੇ ਜਿਹੜਾ ਲੋਕਾਂ ਦਾ ਮਤਲਬ ਪੈਸਾ ਬਰਬਾਦ ਕਰਨੀ ਇਹ ਜਾਂਦੇ, ਫਾਇਦਾ ਤਾਂ ਕੋਈ ਹੈ ਨਹੀਂ ਕਰੇ ਕਰਦੇ, ਕੋਈ ਅਕਲ ਦੀ ਗੱਲ ਤਾਂ ਕਰਦੇ ਨਹੀਂ ਹੈਗੇ ਉੱਥੇ ਜੀ। ਜੀ ਬਿਲਕੁਲ ਜੀ। ਐਕਚੁਅਲੀ ਇਹ ਇੰਨਾ ਕੁ ਫਰਕ ਜਿਹੜਾ ਦੀ ਉਹ ਆਇਆ ਕਿ ਕਿਉਂਕਿ ਕਿਸੇ ਟਾਈਮ ਜਥੇਦਾਰ ਕਿਹਾ ਜਾਂਦਾ ਹੁੰਦਾ ਸੀਗਾ ਅਕਾਲੀ ਆਗੂਆਂ ਨੂੰ, ਹੁਣ ਤਾਂ ਵੈਸੇ ਉਹ ਨਹੀਂ ਕਹਿੰਦੇ ਜਥੇਦਾਰ। ਪਹਿਲਾਂ ਕਿਰਪਾਨਾਂ ਲੈ ਕੇ ਜਾਂਦੇ ਹੁੰਦੇ ਸੀ, ਤਾਂ ਹਾਲਾਤ ਜਿਹੜੇ ਜੀ ਇਹ ਬਣਾਤੇ ਆ ਕਿ ਕਿਰਪਾਨਾਂ ਤੋਂ ਛੁਣਛਣਿਆਂ ਤੱਕ ਆ ਗਏ ਜੀ। ਬਿਲਕੁਲ ਜੀ। ਅੱਗੇ ਪੌਲ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਚਾਹੁੰਦਾ, ਜਿਹੜਾ ਆਪਣੇ ਕੇਜਰੀਵਾਲ ਉਹਨਾਂ ਨੇ ਕਾਫੀ ਕੰਮ ਕੀਤਾ ਆਪਣੇ ਦਿੱਲੀ ਦੇ ਵਿੱਚ, ਪਰ ਉਹਨਾਂ ਨੂੰ ਫਿਰ ਵੀ ਲੋੜ ਪੈ ਗਈ ਹੈਗੀ ਉਹ ਪ੍ਰਸ਼ਾਂਤ ਕਿਸ਼ੋਰ ਨੂੰ ਹਾਇਰ ਕਰਨ ਦੀ। ਵੀ ਜਿਹੜੀ ਉਹ ਇਹਨਾਂ ਨੂੰ ਮੇਰੇ ਖਿਆਲ ਆਮ ਆਦਮੀ ਨੂੰ ਪਤਾ ਹੋਣਾ ਵੀ ਜਿੱਦਾਂ ਹੁਣ ਇਹਨਾਂ ਨੇ ਅਕਾਲੀਆਂ ਨਾਲ ਕੀਤੀ ਸੀ ਵੀ ਸਾਡੇ ਨਾਲ ਵੀ ਹੋ ਸਕਦੀ ਹੈ, ਵੀ ਕੀ ਇੱਦਾਂ ਦੀ ਜਿਹੜੀ ਪੋਲੀਟਿਕਸ ਹੈਗੀ ਕੀ ਉਹਦਾ ਵੀ ਆਪਣੇ ਪਬਲਿਕ ਵਾਸਤੇ ਕੀ ਉਹਦਾ ਫਿਊਚਰ ਹੈਗਾ ਜੀ? ਮੈਂ ਇਹੀ ਪੁੱਛ। ਥੈਂਕ ਯੂ ਜੀ। ਦੇਖੋ ਇਹ ਬਿਲਕੁਲ ਇਹ ਬਹੁਤ ਵੱਡਾ ਜਿਹੜਾ ਦੀ ਉਹ ਸਵਾਲ ਹੈ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਹਾਇਰ ਜਿਹੜਾ ਦੀ ਉਹ ਕਰਨਾ ਦਿੱਲੀ ਦੇ ਵਿੱਚ। ਇਹ ਕਿਹਾ ਜਾਂਦਾ ਕਿ ਉਹ ਪਾਲਿਸੀ ਜਿਹੜਾ ਦੀ ਉਹ ਬਣਾਉਂਦਾ, ਪਰ ਪੰਜਾਬ ਦਾ ਜੋ ਸਤਿਆਨਾਸ਼ ਜਿਹੜਾ ਦੀ ਕੀਤਾ ਨਾ, ਜਿਹੜੀਆਂ ਉਹਦੀਆਂ ਪਾਲਿਸੀਜ਼ ਨੇ ਹੀ ਕੀਤਾ ਕਿ ਹਰ ਵਰਗ ਜਿਹੜਾ ਦੀ ਉਹ ਨਿਰਾਸ਼ ਨਾਕਾਮ ਹੋ ਕੇ ਬਹਿ ਗਿਆ। ਕਿਸੇ ਨੇ ਪੁੱਛਿਆ ਪ੍ਰਸ਼ਾਂਤ ਕਿਸ਼ੋਰ ਨੂੰ ਜੀ, ਕਿਉਂਕਿ ਕਿਸਾਨਾਂ ਨੇ ਕਰਜ਼ੇ ਚੁੱਕ ਲਏ,
ਉਦੋਂ ਮੁੱਖ ਮੰਤਰੀ ਜਿਹੜੇ ਹੁਣ ਨੇ ਉਹਨਾਂ ਤੋਂ ਇਹ ਅਖਵਾਇਆ ਗਿਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ ਕਿ ਜੀ ਜਿਹੜੇ ਸਰਕਾਰੀ ਬੈਂਕ, ਪ੍ਰਾਈਵੇਟ ਬੈਂਕ, ਆੜਤੀਏ, ਗੁਆਂਢੀ ਤੋਂ ਫੜੇ ਆ ਉਹ ਵੀ ਪੈਸੇ ਵਾਪਸ ਕਰ ਦੂ। ਇਹ ਪ੍ਰਸ਼ਾਂਤ ਕਿਸ਼ੋਰ ਹੋਰਾਂ ਦੀਆਂ ਛੁਰਲੀਆਂ ਸੀਗੀਆਂ ਨਾ ਜਿਹੜੀਆਂ ਉਹਨਾਂ ਨੇ ਛਡਵਾਈਆਂ। ਕਿੰਨੇ ਲੋਕਾਂ ਨੇ ਕਰਜ਼ਾ ਚੁੱਕ ਲਿਆ, ਜਿਹੜੇ ਕੀ ਪਤਾ ਕਿੰਨੇ ਉਹਨਾਂ ਦੇ ਵਿੱਚੋਂ ਸੁਸਾਈਡ ਕਰ ਗਏ ਆ। ਇਹਦਾ ਜ਼ਿੰਮੇਵਾਰ ਜਿਹੜਾ ਦੀ ਉਹ ਕੌਣ ਹੈ? ਜਿਹੜੀ ਗੁਟਕਾ ਸਾਹਿਬ ਦੀ ਸਹੁੰ ਚੁਕਵਾਈ ਸੀਗੀ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਨ ਦੀ, ਉਹ ਵੀ ਪ੍ਰਸ਼ਾਂਤ ਕਿਸ਼ੋਰ ਹੋਰਾਂ ਦਾ ਜਿਹੜਾ ਜੀ ਇੱਕ ਜੁਮਲਾ ਸੀਗਾ। ਇਹ ਜੁਮਲਾ ਠੀਕ ਉਸੇ ਤਰੀਕੇ ਦਾ ਸੀਗਾ ਜਿਹੋ ਜਿਹਾ ਜੁਮਲਾ ਪ੍ਰਸ਼ਾਂਤ ਕਿਸ਼ੋਰ ਹੋਰਾਂ ਨੇ 2014 ਦੇ ਵਿੱਚ ਭਾਰਤੀ ਜਨਤਾ ਪਾਰਟੀ ਤੋਂ 15-15 ਲੱਖ ਰੁਪਈਆ ਹਰ ਬੰਦੇ ਦੇ ਅਕਾਊਂਟ ਦੇ ਵਿੱਚ ਆ ਜਾਣ ਦਾ ਜਿਹੜਾ ਜੀ ਉਹ ਛਡਵਾਇਆ ਸੀ। ਕਿਉਂਕਿ ਅਜੇ ਦਿੱਲੀ ਦੀਆਂ ਚੋਣਾਂ ਦੇ ਵਿੱਚ ਦਿਨ ਪਏ ਆ, ਤਕਰੀਬਨ 9 ਤੋਂ 10 ਦਿਨ ਪਏ ਆ। ਇਹਦੇ ਦੌਰਾਨ ਹੋ ਸਕਦਾ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਜਾਂ ਅਰਵਿੰਦ ਕੇਜਰੀਵਾਲ ਹੈ ਉਹਦੇ ਵੱਲੋਂ ਵੀ ਕੁਝ ਹੋਰ ਜੁਮਲੇ ਜਿਹੜੇ ਜੀ ਇੱਦਾਂ ਦੇ ਛੱਡੇ ਜਾਣ ਜਿਹੜੇ ਕਿ ਬਾਅਦ ਦੇ ਵਿੱਚ ਪੂਰੇ ਕਰਨੇ ਔਖੇ ਹੋਣ। ਦੇਖੋ ਇਹ ਸਿਆਸੀ ਪਾਰਟੀਆਂ ਜਿਹੜੀਆਂ ਨੇ ਨਾ ਉਹਨਾਂ ਨੇ ਇਹ ਕਰ ਲਿਆ ਕਿ ਸਿਰਫ ਜਿੱਤਣਾ, ਤੇ ਸਿਰਫ ਜਿੱਤਣ ਦੇ ਵਾਸਤੇ ਫਿਰ ਫੰਡਾ ਪ੍ਰਸ਼ਾਂਤ ਕਿਸ਼ੋਰ ਆ ਜੀ ਉਹ ਕਰੋੜਾਂ ਰੁਪਏ ਚਾਰਜ ਕਰਦਾ ਇਸ ਚੀਜ਼ ਦੇ, ਔਰ ਉਹ ਟੀਮ ਜਿਹੜੀ ਹੈ ਜੀ ਉਹ ਬਕਾਇਦਾ ਤੌਰ ਦੇ ਉੱਤੇ ਹਾਇਰ ਕਰਦਾ। ਉਹਦੀ ਟੀਮ ਜਿਹੜੀ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਉਹ ਜਿਹੜੀ ਹੈ ਜੀ ਉਹ ਫਿਰ ਸਰਗਰਮ ਹੁੰਦੀ ਆ। ਇਹੀ ਤਾਂ ਚੀਜ਼ਾਂ ਜਿਹੜੀਆਂ ਕਰਦਾ ਜਿਹਦੇ ਤੋਂ ਬਚਣ ਦੀ ਜ਼ਰੂਰਤ ਆ ਜੀ, ਬਚਣ ਦੀ। ਹੁਣ ਸਾਰੀਆਂ ਸਿਆਸੀ ਪਾਰਟੀਆਂ ਜਾਂ ਤਾਂ ਸੋਚਣ ਕਿ ਇਸ ਤਰ੍ਹਾਂ ਦੇ ਲੋਕ ਲੁਭਾਊ ਜਿਹੜੇ ਨਾਅਰੇ ਆ ਉਹਨਾਂ ਦੇ ਨਾਲ ਉਹਨਾਂ ਨੇ ਚੋਣ ਨਹੀਂ ਜਿੱਤਣੀ ਜੇ, ਕਿਉਂਕਿ ਲੋਕਾਂ ਨਾਲ ਹੋ ਗਿਆ ਇਹ ਕਿ ਵਾਅਦੇ ਕਰੋ, ਸਰਕਾਰ ਬਣਾ ਲਓ ਤੇ ਫਿਰ ਮੁੱਕਰ ਜਾਓ। ਇਸੇ ਕਰਕੇ ਲੋਕਾਂ ਦਾ ਚੋਣ ਮੈਨੀਫੈਸਟੋ ਦੇ ਉੱਤੇ ਵਿਸ਼ਵਾਸ ਹੀ ਜਿਹੜਾ ਦੀ ਉਹ ਉੱਠ ਗਿਆ। ਉਹਦਾ ਰੀਜ਼ਨ ਕਿਤੇ ਨਾ ਕਿਤੇ ਪੀਕੇ ਨੁਮਾ ਸਿਆਸਤ ਹੈ ਜੀ, ਪੀਕੇ ਨੁਮਾ ਪ੍ਰਸ਼ਾਂਤ ਕਿਸ਼ੋਰ ਨੁਮਾ ਜਿਹੜੀ ਦੀ ਉਹ ਸਿਆਸਤ। ਇਹ ਬਿਲਕੁਲ ਜੇ ਆਮ ਆਦਮੀ ਪਾਰਟੀ ਨੇ ਇੰਨੇ ਕੰਮ ਜਿਹੜੇ ਦੀ ਉਹ ਕੀਤੇ ਆ ਜਿੰਨੇ ਉਹ ਕਹਿ ਰਹੇ ਕੰਮ ਕੀਤੇ ਵੀ ਆ, ਇਹਦੇ ਵਿੱਚ ਵੀ ਕੋਈ ਦੋ ਰਾਵਾਂ ਨਹੀਂ ਗਿਆ ਜੀ। ਦਿੱਲੀ ਦੇ ਵਿੱਚ ਕੰਮ ਹੋਏ ਆ, ਇਹ ਦਿੱਲੀ ਦੇ ਲੋਕ ਜਿਹੜੇ ਉਹ ਮੰਨਦੇ ਆ। ਫਿਰ ਪ੍ਰਸ਼ਾਂਤ ਕਿਸ਼ੋਰ ਦੀ ਕਿਉਂ ਲੋੜ ਪੈ ਗਈ ਜੀ, ਇਹ ਸਵਾਲ ਹੈ ਜੀ। ਬਿਲਕੁਲ। ਅੱਗੇ ਬੂਟਾ ਸਿੰਘ ਜੀ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਤੇ ਸਰਦਾਰ ਬਲਤੇਜ ਸਿੰਘ ਪੰਨੂ ਜੀ, ਵਾਹਿਗੁਰੂ ਜੀ ਕਾ ਪੰਜਾਬੀ ਦੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਮੇਰਾ ਸਵਾਲ ਸੀਗਾ ਵੀ ਜਿਹੜਾ ਬਗਰਾੜੀ ਦੇ ਵਿੱਚ ਮੁੱਖ ਗਵਾਹ ਸੀ ਸਰਜੀਤ ਸਿੰਘ, ਉਹਦੀ ਮੌਤ ਹੋ ਗਈ ਆ ਤੇ ਉਹਦੇ ਤੇ ਵੇਖੋ ਇਹਨਾਂ ਦੇ ਕਿੱਕੀ ਢਿੱਲੋਂ ਤੇ ਇਹਨਾਂ ਦਾ ਹੋਰ ਕਾਂਗਰਸ ਦਾ ਹੈਗਾ ਮੰਤਰੀ ਕਾਂਗੜਾ ਖਣੀ ਕਿ ਕਿਹੜਾ, ਤੇ ਉਹਨਾਂ ਦੇ ਦੋਸ਼ ਲੱਗਦੇ ਆ। ਤੇ ਸੁਖਬੀਰ ਬਾਦਲ ਜਿਹੜੇ ਬੇਅਦਬੀ ਕਰਾਈ ਸੀ ਤਸੱਲੀ ਨਾਲ, ਤੇ ਉਹ ਜਾ ਕੇ ਫਿਰ ਉਹਨਾਂ ਦੇ ਘਰੇ ਜਾਂਦਾ। ਇਹ ਦੱਸਦੇ ਆ ਵੀ ਸਾਡਾ ਸਰਕਾਰਾਂ ਦੋਨੇ ਅਸੀਂ ਰਲੇ ਆ ਤੇ ਤੁਸੀਂ ਸਾਡਾ ਕੁਛ ਨਹੀਂ ਕਰ ਸਕਦੇ, ਵਿਗਾੜ ਨਹੀਂ ਸਕਦੇ, ਜਿੱਥੇ ਮਰਜ਼ੀ ਭੱਜ ਲਓ। ਤੇ ਬਾਕੀ ਜਿਹੜਾ ਹੈਗਾ ਸੀਗਾ ਮਨਜੀਤ ਸਿੰਘ ਜੀਕੇ ਵਾਲਾ, ਉਹ ਤਾਂ ਇਹ ਆ ਜੀ ਵੀ ਜਦੋਂ ਸਾਰੇ ਚੋਰ ਰਲੇ ਉਹਨਾਂ ਦੇ ਚੋਰਾਂ ਚੋਂ ਇੱਕ ਦੋ ਦੇ ਵੱਜ ਜਾਣ, ਉਹ ਕਹਿੰਦੇ ਆ 2 ਪਈਆਂ ਵਿਸਰ ਗਈਆਂ ਸਦਕੇ ਮੇਰੀ ਧੂਈ ਦੇ। ਉਹਨਾਂ ਦਾ ਇਹ ਕੰਮ ਆ ਸਾਰਿਆਂ ਦਾ ਰਲਿਆ ਮਿਲਿਆ ਨਾਲ। ਫੋਨ ਨਾ ਕੱਟੋ ਭੈਣ ਜੀ, ਦੱਸੋ ਜੀ। ਦੇਖੋ ਜਿਹੜਾ ਬਰਗਾੜੀ ਜਿਹੜਾ ਕਾਂਡ ਹੋਇਆ ਸੀ, ਬਾਈਬਲ ਕਲਾਂ ਕਾਂਡ ਜਿਹੜਾ ਸੀਗਾ, ਬਰਗਾੜੀ ਤਾਂ ਮੋਰਚਾ ਲੱਗਿਆ ਸੀ ਜਾਂ ਬਰਗਾੜੀ ਤਾਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਉਹ ਬੀੜ ਚੋਰੀ ਹੋਈ ਸੀਗੀ। ਬਾਈਬਲ ਕਲਾਂ ਜਿੱਥੇ ਪੁਲਿਸ ਦੀ ਗੋਲੀ ਦੇ ਨਾਲ 2 ਲੋਕ ਮਾਰੇ ਗਏ ਸੀ, ਉਹਦਾ ਆਈ ਵਿਟਨੈਸ ਸੀਗਾ ਜੀ, ਚਸ਼ਮਦੀਦ ਗਵਾਹ ਸੀਗਾ ਸੁਰਜੀਤ ਸਿੰਘ ਜੀ ਦੀ ਮੌਤ ਹੋਈ ਆ। ਉਹਦਾ ਪਰਿਵਾਰ ਕਹਿੰਦਾ ਕਿ ਉਹ ਅੰਡਰ ਪ੍ਰੈਸ਼ਰ ਸੀ, ਉਹਦੇ ਉੱਤੇ ਦਬਾਅ ਬਹੁਤ ਸੀਗਾ ਜਿਹਦੇ ਕਰਕੇ ਉਹਦੀ ਮੌਤ ਹੋਈ ਹੈ। ਉਹਦਾ ਪਰਿਵਾਰ ਜਿਹੜਾ ਜੀ ਉਹ ਇਲਜ਼ਾਮ ਲਾਉਂਦਾ। ਮੈਂ ਤਾਂ ਅੱਗੇ ਵੀ ਪੰਜਾਬੀ ਰੇਡੀਓ USA ਦੇ ਉੱਤੇ ਜਿਹੜਾ ਜੀ ਇੱਕ ਦਿਨ ਗੱਲ ਕੀਤੀ ਵੀ ਹਾਲਾਤ ਇੱਥੋਂ ਤੱਕ ਜਿਹੜਾ ਜੀ ਉਹ ਚਲੇ ਗਏ ਹੋਏ ਆ ਇਹਨਾਂ 2015 ਤੋਂ ਬਾਅਦ 2020 ਆਉਂਦੇ ਆ ਕਿ ਜਿੱਥੇ ਕਾਂਗਰਸੀ ਸੀ ਉੱਥੇ ਅਕਾਲੀ ਨੇ, ਜਿੱਥੇ ਅਕਾਲੀ ਸੀ ਉੱਥੇ ਕਾਂਗਰਸ। ਅਕਾਲੀ ਦਲ ਦੇ ਪ੍ਰਧਾਨ ਜਿਹੜਾ ਜੀ ਸੁਰਜੀਤ, ਉੱਦਾਂ ਤਾਂ ਉਹਨਾਂ ਦੇ ਘਰੇ ਗਏ ਨਹੀਂ, ਜਿਹੜੇ ਈਵਨ 2 ਜਾਣੇ ਮਾਰੇ ਗਏ ਸੀ ਅੱਜ ਤੱਕ ਅਕਾਲੀ ਦਲ ਉਹਨਾਂ ਦੇ ਘਰਾਂ ਦੇ ਵਿੱਚ ਨਹੀਂ ਗਿਆ ਜੀ। ਸੁਰਜੀਤ ਸਿੰਘ ਦੇ ਘਰ ਦੇ ਵਿੱਚ ਜ਼ਰੂਰ ਚਲੇ ਗਏ ਜੀ, ਇਹ ਕਹਿਣ ਦੇ ਵਾਸਤੇ ਕਿ ਜਿਹੜੇ ਕਾਂਗਰਸੀ ਆਗੂ ਨੇ ਉਹਨਾਂ ਨੇ ਦਬਾਅ ਜਿਹੜਾ ਸੀ ਉਹ ਪਾਇਆ। ਹੁਣ ਤੁਸੀਂ ਇਹ ਵੀ ਦੇਖਿਆ ਹੋਣਾ ਕਿ ਉਦੋਂ ਤੋਂ ਜਿੱਦਣ ਇਹ ਸਾਰਾ ਕੁਝ ਹੋਇਆ, ਸੁਖਬੀਰ ਸਿੰਘ ਬਾਦਲ ਹੋਰਾਂ ਦਾ ਬਿਆਨ ਆਉਂਦਾ, ਫਿਰ ਅਗਲੇ ਦੇ ਇੱਕ ਪ੍ਰੈਸ ਕਾਨਫਰੰਸ ਗੁਰਪ੍ਰੀਤ ਸਿੰਘ ਕਾਂਗੜ ਤੇ ਕਿੱਕੀ ਢਿੱਲੋਂ ਹੋਰਾਂ ਦੀ ਜਿਹੜੀ ਆ ਜਾਂਦੀ, ਤੇ ਉਦੋਂ ਬਾਅਦ ਮਾਮਲਾ ਜਿਹੜਾ ਦੀ ਉਹ ਠੱਪ। ਕਿਤੇ ਨਾ ਕਿਤੇ ਗੱਲ ਹੋ ਗਈ ਹੋਣੀ ਹੈ ਵੀ ਕਿਉਂ ਇੱਕ ਦੂਜੇ ਦੇ ਪੋਤੜੇ ਜਿਹੜੇ ਦੀ ਉਹ ਫਰੋਲ ਰਹੇ ਆ, ਇਹ ਸਾਰੀ ਜਿਹੜੀ ਦੀ ਉਹ ਢਕੀ ਰਹਿਣ ਦਿਓ। ਇਹ ਆਪਣੇ ਆਪ ਦੇ ਵਿੱਚ ਸਵਾਲ ਹੈ ਜੀ ਹਾਲ ਦੀ ਘੜੀ ਕਿ ਇਸ ਮਾਮਲੇ ਦੇ ਉੱਤੇ ਕੋਈ ਇਨਸਾਫ ਮਿਲ ਸਕੂਗਾ ਜਾਂ ਨਹੀਂ। ਜਿਹੋ ਜੀ ਮਿਲੀ ਭੁਗਤ ਆ ਇਹਨਾਂ ਦੋਨਾਂ ਦੀ, ਉਹਦੇ ਤੋਂ ਆਸ ਤਾਂ ਨਹੀਂ ਲੱਗਦੀ। ਬਿਲਕੁਲ ਜੀ। ਅੱਗੇ ਸੁਖੀ ਗਰੇਵਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਮੇਰਾ ਸਵਾਲ ਸੀਗਾ, ਸ਼ਾਇਦ ਜੇ ਮੈਂ ਗਲਤ ਨਹੀਂ ਤਾਂ ਜਿਹੜਾ ਦਵਿੰਦਰਪਾਲ ਸਿੰਘ ਭੁੱਲਰ ਪੁਲਿਸ ਵਾਲਾ ਫੜਿਆ ਸੀ ਅੱਤਵਾਦੀਆਂ ਨੂੰ ਲਈ ਜਾਂਦਾ, ਉਹ ਮਾਮਲੇ 'ਚ ਕੋਈ ਅਪਡੇਟ ਹੈ ਜੀ ਉਹਦੇ ਬਾਰੇ? ਕਿਉਂਕਿ ਉਹ ਵੀ ਇਹਨਾਂ ਦੇ ਸਿਰ ਪੈਂਦਾ ਲੱਗਦਾ ਸੀਗਾ ਕੇਂਦਰ ਸਰਕਾਰ ਦੇ।
ਉਹ ਵੀ ਵਿੱਚੇ ਰੁਲਦ ਖੁਲਦ ਹੋ ਗਿਆ ਜੀ, ਉਹਦੇ ਬਾਰੇ ਦੱਸਿਓ ਜੀ। ਥੈਂਕ ਯੂ। ਦੇਖੋ, ਉਹ ਦਵਿੰਦਰਪਾਲ ਸਿੰਘ ਭੁੱਲਰ ਨਹੀਂ ਗਾ, ਉਹ ਕੱਲਾ ਦਵਿੰਦਰ ਸਿੰਘ ਹੈ। ਜਿਹੜੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੁਰੀ ਨੇ ਉਹ ਹੋਰ ਨੇ ਜੀ, ਉਹ ਮਾਮਲਾ ਹੋਰ ਆ। ਤੁਸੀਂ ਥੋੜਾ ਜਿਹਾ ਉਹਦਾ ਨਾਂ ਦੇ ਵਿੱਚ ਰਲਗੱਡ ਕਰ ਰਹੇ ਹੋ। ਕੱਲਾ ਦਵਿੰਦਰ ਸਿੰਘ ਆ, ਉਹ NIA ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਆ, ਉਹਦੇ ਕੋਲੇ ਰਿਮਾਂਡ ਦੇ ਉੱਤੇ ਆ 15 ਦਿਨ ਦੀ। ਹੁਣ NIA ਜਿਹੜਾ ਜੀ ਅਗਲਾ ਖੁਲਾਸਾ ਜਿੰਨੀ ਦੇਰ ਤੱਕ ਨਹੀਂ ਕਰਦੀ, ਉਨੀ ਦੇਰ ਤੱਕ ਆਪਾਂ ਉਹਦੇ ਬਾਰੇ ਕੀ ਜਿਹੜਾ ਜੀ ਉਹ ਕਹਿ ਸਕਦੇ ਹਾਂ ਕਿ ਉਹ ਕੀ ਦੱਸਿਆ, ਉਹਨੇ ਉਹਦੇ ਕਿਹਦੇ ਨਾਲ ਜਿਹੜੇ ਦੀ ਉਹ ਮਿਲਵਰਤਨ ਸੀਗਾ, ਕੀ ਸੀਗਾ, ਕਿਹਦੇ ਇਸ਼ਾਰੇ ਦੇ ਉੱਤੇ ਉਹ ਕੰਮ ਕਰਦਾ ਸੀਗਾ। ਇਹ ਹੁਣ NIA ਖੁਲਾਸਾ ਕਰੂਗੀ। ਜਦੋਂ ਉਹਦਾ ਰਿਮਾਂਡ ਖਤਮ ਹੁੰਦਾ ਫੇਰ ਹੀ ਅਗਲੀ ਇਹਦੀ ਕਹਾਣੀ ਦੱਸੀ ਜਾ ਸਕੂਗੀ। ਉਹ ਕੱਲਾ ਦਵਿੰਦਰ ਸਿੰਘ। ਜੀ, ਤਾਂ ਇਸ ਤੋਂ ਨਾਲ ਹੀ ਆਪਾਂ ਹੋਰ ਕੋਈ ਕਾਲ ਨਹੀਂ ਲੈ ਸਕਾਂਗੇ, ਪਰ ਮੇਰੇ ਜਾਂਦੇ ਜਾਂਦੇ ਇੱਕ ਸਵਾਲ ਆ ਕਿ ਜਿਹੜੀ ਜੇ ਇੰਡੀਆ ਲੈਵਲ 'ਤੇ ਦੇਖੀਏ ਤਾਂ ਕਾਂਗਰਸ ਆ ਜਿਹੜੀ ਉਹੀ ਵਿਰੋਧੀ ਪਾਰਟੀ ਹੈਗੀ ਆ, ਪਰ ਆ ਜਿਹੜੇ ਪ੍ਰਦਰਸ਼ਨ ਆ ਇਹਨਾਂ ਦੇ ਵਿੱਚ ਬਹੁਤਾ ਨਾਂ ਨਹੀਂ ਦਿਸਦਾ ਇਹਨਾਂ ਦਾ। ਦੇਖੋ, ਇਹ ਐਕਚੁਅਲੀ ਪ੍ਰਦਰਸ਼ਨਾਂ ਦੇ ਬਾਰੇ ਦੇ ਵਿੱਚ ਇਸ ਤਰ੍ਹਾਂ ਜਿਹੜਾ ਦੀ ਇੱਕ ਕਿਹਾ ਜਾ ਸਕਦਾ, ਇਹਨੂੰ ਕੁਝ ਲੋਕ ਆਮ ਦੀ ਜਿਹੜੀ ਉਹ ਘਟਨਾ ਕਹਿੰਦੇ ਆ, ਜਾਂ ਇਹਨੂੰ ਕੁਝ ਲੋਕ ਇੱਕ ਫਿਰਕੇ ਦੇ ਪ੍ਰਦਰਸ਼ਨ ਜਿਹੜੇ ਉਹ ਕਹਿੰਦੇ ਆ, ਉਹ ਭਗਤ ਜ਼ਿਆਦਾ ਕਹਿੰਦੇ ਆ ਇੱਕ ਫਿਰਕੇ, ਕਿਉਂਕਿ ਉਹ ਦੱਸਣ ਦੀ ਕੋਸ਼ਿਸ਼ ਦੇ ਵਿੱਚ ਹੈ ਕਿ ਇਹ ਮੁਲਕ ਦੇ ਬਾਸ਼ਿੰਦੇ, ਮੁਲਕ ਦੇ ਨਾਗਰਿਕ ਨਹੀਂ ਪ੍ਰਦਰਸ਼ਨ ਕਰ ਰਹੇ, ਇੱਕ ਕਮਿਊਨਿਟੀ ਦੇ ਲੋਕ ਜਿਹੜਾ ਦੀ ਉਹ ਪ੍ਰਦਰਸ਼ਨ ਕਰ ਰਹੇ ਆ। ਜਦੋਂ ਕਿ ਇਹ ਇੱਕ ਕਮਿਊਨਿਟੀ ਦੇ ਪ੍ਰਦਰਸ਼ਨ ਨਹੀਂ ਗਏ, ਚਾਹੇ JNU ਦੇ ਪ੍ਰਦਰਸ਼ਨ ਹੈ, ਚਾਹੇ ਜਾਮੀਆ ਮਿਲੀਆ ਇਸਲਾਮੀਆ ਦੇ ਨੇ, ਚਾਹੇ ਸ਼ਾਹੀਨ ਬਾਗ ਹੈ, ਤੇ ਚਾਹੇ ਮੁਲਕ ਦੇ ਦੂਸਰੇ ਹਿੱਸੇ ਉੱਤਰ ਪ੍ਰਦੇਸ਼ ਹੈ, ਕੇਰਲਾ ਹੈ, ਪੱਛਮੀ ਬੰਗਾਲ ਹੈ, ਕਿਤੇ ਸਾਰੇ ਜਗ੍ਹਾ ਦੇ ਉੱਤੇ ਪ੍ਰਦਰਸ਼ਨ ਜਿਹੜੇ ਜੀ ਉਹ ਹੋ ਰਹੇ ਆ। ਇਹ ਬਿਨਾਂ ਸਿਆਸੀ ਪਾਰਟੀਆਂ ਤੋਂ ਹੋ ਰਹੇ ਜੀ। ਇਹਨਾਂ ਦੀ ਅਹਿਮੀਅਤ ਸਭ ਤੋਂ ਵੱਡੀ ਇਹੀ ਹੈ ਜੀ। ਜੇ ਮੰਨ ਲਓ ਇਹ ਇਹਨਾਂ ਦੇ ਨਾਲ ਕੋਈ ਸਿਆਸੀ ਪਾਰਟੀ ਜੁੜੀ ਹੋਵੇ ਜਾਂ ਜੁੜ ਜਾਂਦੀ, ਤੇ ਇਹ ਕਿਹਾ ਜਾ ਸਕਦਾ ਸੀਗਾ ਕਿ ਇੰਨੀ ਦੇਰ ਸ਼ਾਇਦ ਇਹ ਪ੍ਰਦਰਸ਼ਨ ਨਾ ਚੱਲਦੇ, ਕਿਉਂਕਿ ਇਹ ਕਿਤੇ ਨਾ ਕਿਤੇ ਹਿੰਸਕ ਹੋ ਜਾਣੇ ਸੀ। ਇਹਨਾਂ ਨੂੰ ਗੈਰ ਹਿੰਸਕ ਰੱਖਣਾ, ਇਹ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਹਾਂ ਕਿ ਜਿਹੜੇ ਲੋਕ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਨੇੜੇ ਤੋਂ ਦੇਖ ਰਹੇ ਹਾਂ, ਵਾਚ ਕਰ ਰਹੇ ਹਾਂ, ਇਹ ਇੱਕ ਇਤਿਹਾਸ ਹੈ ਜਿਹੜਾ ਕਿ ਬਹੁਤ ਕਲੋਜ਼ਲੀ ਵੇਖਿਆ ਜਾ ਰਿਹਾ ਹੈ। ਲੋਕ ਆਪ ਪ੍ਰਦਰਸ਼ਨ ਕਰ ਰਹੇ ਆ, ਲੋਕ ਇਹਦੇ ਵਿੱਚ ਆਪ ਹੀ ਨੇਤਾ ਨੇ, ਉਹ ਆਪ ਹੀ ਨੀਤੀਆਂ ਜਿਹੜੀਆਂ ਦੀ ਬਣਾ ਰਹੇ ਨੇ। ਆਪਾਂ ਉਹ ਗੱਲ ਕੀਤੀ ਹੈ ਨਾ ਜੀ ਕਿ ਇੱਥੇ ਮਾਲਵੇ ਦੇ ਵਿੱਚੋਂ ਕੁਝ ਲੋਕ ਤੁਰਦੇ ਆ, ਜਿਹਦੇ ਵਿੱਚ ਕਿਸਾਨ ਜਥੇਬੰਦੀਆਂ ਵਾਲੇ ਸ਼ਾਮਲ ਹੈ, ਜਿਹਦੇ 'ਚ ਮਜ਼ਦੂਰ ਸ਼ਾਮਲ ਹੈ, ਜਿਹਦੇ 'ਚ ਕੁਝ ਵਿਦਿਆਰਥੀ ਸ਼ਾਮਲ ਹੈ। ਉਹ ਨੇੜੇ ਤੇੜੇ ਦੇ ਪਿੰਡਾਂ ਤੋਂ ਆਟਾ ਇਕੱਠਾ ਕਰਦੇ ਆ, ਸਬਜ਼ੀ ਇਕੱਠੀ ਕਰਦੇ ਆ, ਚਾਹ ਪੱਤੀ ਖੰਡ ਇਕੱਠੀ ਕਰਦੇ ਆ, ਤੇ ਜਾ ਕੇ ਲੰਗਰ ਲਾ ਕੇ ਬਹਿ ਜਾਂਦੇ ਆ। ਉਹਨਾਂ ਦਾ ਨੇਤਾ ਕੌਣ ਹੈ? ਕੋਈ ਉਹਨਾਂ ਦਾ ਨਾਮ ਜਾਣਦਾ? ਨਹੀਂ ਜਾਣਦਾ। ਇਹੀ ਇਸ ਬਿਊਟੀ ਹੈ ਜੀ, ਇਹ ਜਿਹੜਾ ਸਾਰਾ ਕੁਝ ਜਿਹੜਾ ਚੱਲ ਰਿਹਾ। ਜੇ ਤੁਸੀਂ ਸਾਬਕਾ ਰਾਸ਼ਟਰਪਤੀ ਜਿਹੜੇ ਪ੍ਰਣਬ ਮੁਖਰਜੀ ਆ, ਉਹਨਾਂ ਦਾ ਬਿਆਨ ਸੁਣਿਆ ਹੋਵੇ ਜਿਹੜਾ ਉਹਨਾਂ ਨੇ ਜੈਪੁਰ ਦੇ ਵਿੱਚ ਦਿੱਤਾ, ਉਹ ਬਹੁਤ ਅਹਿਮੀਅਤ ਜਿਹੜੀ ਜੀ ਉਹ ਰੱਖਦਾ। ਉਹ ਕਹਿੰਦੇ ਕਿ ਇਹ ਜਿਹੜੀ ਐਜੀਟੇਸ਼ਨ ਚੱਲ ਰਹੀ ਹੈ, ਇਹਨੂੰ ਦਿਲੋਂ ਪਿਆਰ ਕਰਨ ਨੂੰ ਦਿਲ ਕਰਦਾ। ਉਹ ਕਿਉਂ? ਕਿਉਂਕਿ ਇੱਕ ਤਾਂ ਇਹਦੇ ਵਿੱਚ ਯੂਥ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਉੱਭਰ ਕੇ ਜਿਹੜੀ ਜੀ ਉਹ ਸਾਹਮਣੇ ਆ ਰਹੀ ਹੈ। ਸ਼ਾਇਦ ਕਿਤੇ ਨਾ ਕਿਤੇ ਜਿਹੜਾ ਸੋਕਾ ਪਿਆ ਹੋਇਆ ਲੀਡਰਸ਼ਿਪ ਦਾ, ਉਹ ਸੋਕਾ ਦੂਰ ਹੋ ਜੇ। ਇਸ ਸਭ ਕਾਸੇ ਦੇ ਵਿੱਚੋਂ ਕੋਈ ਜਿਹੜਾ ਭਵਿੱਖ ਦਾ ਨੇਤਾ ਕੋਈ ਕਿਸੇ ਧੀ ਜਾਂ ਪੁੱਤ ਦੇ ਰੂਪ ਦੇ ਵਿੱਚ ਜਿਹੜਾ ਦੀ ਉਹ ਨਿਕਲ ਆਵੇ। ਇਹਦੀ ਜਿਹੜੀ ਜੀ ਉਹ ਅਹਿਮੀਅਤ ਹੈ। ਇਹਨੂੰ ਕੋਈ ਲੀਡਰ ਜਿਹੜਾ ਦੀ ਉਹ ਇਸ ਵੇਲੇ ਲੀਡ ਨਹੀਂ ਕਰ ਰਿਹਾ, ਔਰ ਇਹੀ ਇਹਦੀ ਚੰਗੀ ਗੱਲ ਹੈ। ਜੇ ਕੋਈ ਸਿਆਸੀ ਨੇਤਾ ਇਹਨੂੰ ਲੀਡ ਕਰ ਰਿਹਾ ਹੁੰਦਾ ਤੇ ਮੈਂ ਫੇਰ ਕਹੂੰਗਾ ਜੀ ਕਿ ਇੰਨਾ ਲੰਮਾ ਸਮਾਂ ਨਾ ਚੱਲਦਾ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਬੜੀ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਸ ਤਰ੍ਹਾਂ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।